ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 26 ਮਾਰਚ ਦਿਨ ਹੈਗਾ ਆ ਜੀ ਸ਼ੁੱਕਰਵਾਰ, ਤੇ ਮੇਰੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲਿਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿਮਾ ਸਹੋਤਾ 209-270-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਦੇ ਉੱਤੇ। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਜੇਕਰ ਤੁਸੀਂ ਵੀ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਨੇ ਜਾ ਕੇ ਗਵਾਂਢੀ ਮੁਲਕ ਬੰਗਲਾਦੇਸ਼ ਦੇ ਵਿੱਚ ਐਸਾ ਬਿਆਨ ਦਿੱਤਾ ਆ, ਸਾਰੇ ਜਾਣੇ ਕਾਗਜ਼ ਫਰੋਲਣ ਦੇ ਆ, ਕਾਪੀਆਂ ਫਰੋਲਣ ਦੇ ਆ, ਦਸਤਾਵੇਜ਼ ਦੇਖਣ ਦੇ ਆ ਵੀ ਭਾਈ ਕਹਿ ਕੇ ਦਿੱਤਾ ਆ। ਕਹਿੰਦੇ ਬੰਗਾਲ ਦੀ ਆਜ਼ਾਦੀ ਦੇ ਲਈ ਦਿੱਤੀ ਸੀ ਜੀ ਗ੍ਰਿਫਤਾਰੀ ਇਹਨਾਂ ਨੇ, ਸਾਡੇ ਵਾਲੇ ਨੈਲਸਨ ਮੰਡੇਲਾ ਵਾਂਗੂ। ਪਤਾ ਨਹੀਂ ਜੀ, ਮੈਂ ਤੇ ਹੈਰਾਨ ਆ। ਵੈਗਰੂ ਕਰ ਸਕਦੇ ਆ ਕਿ ਕੀ ਬਣਦਾ। ਸਾਨੂੰ ਤੇ ਹੌਲੀ ਹੌਲੀ ਪਤਾ ਲੱਗਦਾ ਪਿਆ ਕਿ ਪ੍ਰਧਾਨ ਸੇਵਕ ਨੇ ਕੀ ਕਿਹਾ ਤੇ ਕੀ ਕੀਤਾ। ਹੌਲੀ ਹੌਲੀ ਪਤਾ ਲੱਗ ਰਿਹਾ। ਅਸੀਂ ਤੇ ਸਮਝੇ ਸੀਗੇ ਕਿ ਇਹਨਾਂ ਨੇ ਚਾਈ ਵੇਚੀ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਨਾ ਕਹਿ ਦੇਣ ਕਿ 1857 ਦੇ ਗਦਰ ਦੇ ਵਿੱਚ ਵੀ ਮੈਂ ਸ਼ਾਮਲ ਸੀ ਤੇ ਤਾਂਬਿਆਂ ਟੋਪੇ ਨੂੰ ਪਹਿਲੀ ਵਾਰੀ ਚਾਹ ਮੈਂ ਪਿਆਈ ਸੀ ਬਣਾ ਕੇ। ਹੋ ਸਕਦਾ ਭਾਈ ਜੋ ਮਰਜ਼ੀ ਕਹਿ ਦੇਣ, ਸਮਝ ਤੋਂ ਪਰੇ ਦੀ ਗੱਲ ਆ ਕਿ ਪ੍ਰਧਾਨ ਮੰਤਰੀ ਕੀ ਕਹਿ ਰਹੇ ਆ, ਕੀ ਇਹਦਾ ਕੋਈ ਆਧਾਰ ਆ, ਕੀ ਇਹਦਾ ਕੋਈ ਹੈ ਕੋਈ ਇਤਿਹਾਸਕ ਵਸੀਲਾ। ਹੁਣ ਤੁਸੀਂ ਦੇਖੋ, ਆਪਾਂ ਕੀ ਪੜ੍ਹਿਆ ਵਾ, ਜੋ ਆਪਾਂ ਨੂੰ ਦੱਸਿਆ ਗਿਆ ਅੱਜ ਤੱਕ, ਜੋ ਸਮਝਿਆ ਉਹ ਇਹੋ ਆ ਕਿ ਬੰਗਲਾਦੇਸ਼ ਦੇ ਵਿੱਚ ਤੇ ਮਾਰ ਲੱਗੀ ਸੀਗੀ। ਪਾਕਿਸਤਾਨ ਦੇ ਵਿੱਚ ਇੱਕ ਸਿਵਲ ਵਾਰ ਹੀ ਸੀਗਾ, ਤਾਂ ਪੰਜਾਬੀ ਤੇ ਬੰਗਾਲੀ ਆਪਸ ਦੇ ਵਿੱਚ ਲੜ ਰਹੇ ਸੀਗੇ, ਮਰ ਰਹੇ ਸੀਗੇ। ਭਾਰਤ ਦਾ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਕਿਹੜਾ ਸੱਤਿਆਗ੍ਰਹਿ ਚੱਲ ਰਿਹਾ ਸੀ ਜਿਹੜਾ ਮੋਦੀ ਜੀ ਕਰ ਰਹੇ ਸੀਗੇ, ਸਮਝ ਤੋਂ ਪਰੇ ਆ। ਅੱਜ ਤੱਕ ਤੇ ਕਿਸੇ ਪੁਸਤਕ 'ਚ ਨਹੀਂ ਪੜ੍ਹਿਆ ਕਿ ਪੈਰਲਲੀ ਇੱਥੇ ਇੱਕ ਸੱਤਿਆਗ੍ਰਹਿ ਚੱਲ ਰਿਹਾ ਸੀ ਤੇ ਉਹਦੇ ਵਿੱਚ ਮੋਦੀ ਜੀ ਵੀ ਸ਼ਾਮਲ ਸੀ। ਕਿਉਂਕਿ ਇਹ ਕਹਿ ਰਹੇ ਆ ਨਾ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬੰਗਲਾਦੇਸ਼ ਦੇ ਭੈਣ ਭਰਾਵੋ, ਤੁਹਾਨੂੰ ਇੱਥੋਂ ਦੀ ਨੌਜਵਾਨ ਦੀ ਪੀੜ੍ਹੀ ਨੂੰ ਮੈਂ ਬੜੀ ਮਾਣ ਦੇ ਨਾਲ ਇੱਕ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਬੰਗਲਾਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਸ਼ਾਮਲ ਹੋਣਾ ਮੇਰਾ ਜ਼ਿੰਦਗੀ ਦਾ ਪਹਿਲਾ ਮੌਕਾ ਸੀ, ਜਦੋਂ ਮੈਂ ਕਿਸੇ ਲਹਿਰ ਦੇ ਵਿੱਚ ਉਤਰਿਆ ਸੀਗਾ। ਕਮਾਲ ਹੋਈ ਆ। ਮੇਰੀ ਉਮਰ 22 ਸਾਲ ਹੋਏਗੀ ਜਦ ਮੈਂ ਤੇ ਮੇਰੇ ਕਈ ਸਾਥੀਆਂ ਨੇ ਬੰਗਲਾਦੇਸ਼ ਦੇ ਲੋਕਾਂ ਦੀ ਆਜ਼ਾਦੀ ਲਈ ਸੱਤਿਆਗ੍ਰਹਿ ਕੀਤਾ ਸੀ। ਮੈਂ ਆਜ਼ਾਦੀ ਦੇ ਹੱਕ 'ਚ ਗ੍ਰਿਫਤਾਰੀ ਵੀ ਦਿੱਤੀ ਤੇ ਜੇਲ੍ਹ ਜਾਣ ਦਾ ਮੌਕਾ ਵੀ ਆਇਆ। ਸੋ ਇਹ ਇਹਨਾਂ ਦੀ ਨਵੀਂ ਪ੍ਰਾਪਤੀ ਆ। ਕਹਿਣ ਦਾ ਮਤਲਬ ਇਹ ਹੈ ਕਿ ਦੇਖੋ, ਉਸ ਟਾਈਮ ਕੁਛ ਮਹੀਨੇ ਯੁੱਧ ਚੱਲਿਆ, ਜੋ ਆਪਾਂ ਪੜ੍ਹਿਆ। ਹੁਣ ਇਹਨਾਂ ਦੇ ਕੋਲ ਪਤਾ ਨਹੀਂ ਹਿਸਟਰੀ ਦੀ ਕਿਹੜੀ ਬੁੱਕ ਹੈ, ਇਹਨਾਂ ਦੀ ਹਿਸਟਰੀ ਵੀ ਆਪਣੀ, ਬੁੱਕ ਵੀ ਆਪਣੀ। ਤੇ ਹਿਸਟਰੀ ਦੇ ਗੱਲ ਦੇ ਵਿੱਚ ਤੇ ਇਹਨਾਂ ਨੇ ਰੱਸਾ ਪਾਇਆ ਲੰਬਾ ਸਾਰਾ, ਫੜ ਕੇ ਉਹਨੂੰ ਧੂਰੀ ਫਿਰਦੇ ਆ, ਕਦੇ ਇੱਧਰ ਮਾਰਦੇ ਕੋਨੇ ਦੇ ਵਿੱਚ, ਕਦੇ ਇੱਧਰ। ਜਿਵੇਂ ਟੁੱਟਾ ਜਿਹਾ ਸੁਹਾਗਾ ਹੋਵੇ ਨਾ, ਚੰਗੇ ਤਕੜੇ ਟਰੈਕਟਰ ਦੇ ਮਗਰ ਪਾਇਆ ਹੋਵੇ, ਉਹ ਨਾਗਾਂ ਨੂੰ ਪਿੱਛੋਂ ਮੇਲਦਾ ਜਾਂਦਾ, ਐ ਸੁੱਕਾ ਜਿਹਾ ਸੜਿਆ ਜਿਹਾ ਸੁਹਾਗਾ ਹੋਵੇ। ਤੇ ਉਹੀ ਹਾਲ ਇਹਨਾਂ ਨੇ ਹਿਸਟਰੀ ਦਾ ਕੀਤਾ ਆ। ਉਹਨੂੰ ਬਸ ਕਦੇ ਇੱਧਰ ਮਾਰਦੇ, ਕਦੇ ਇੱਧਰ ਮਾਰਦੇ। ਤਾਂ ਉਸ ਟਾਈਮ ਕੁਛ ਮਹੀਨੇ ਜੰਗ ਚੱਲਿਆ। ਸਾਰੀ ਵਰਲਡ ਪਾਵਰ ਜਿਹੜੀ ਸੀਗੀ ਉਹ ਤੁਹਾਨੂੰ ਪਤਾ ਹੀ ਆ ਕਿ ਸਾਈਡਾਂ ਵੰਡ ਕੇ ਲੜ ਰਹੀ ਸੀਗੀ, ਮਤਲਬ ਕਿ ਕੋਈ ਉੱਧਰ ਕੋਈ ਉੱਧਰ। ਇਸੇ ਤਰੀਕੇ ਨਾਲ ਦੱਸੋ ਕਿ ਹੁਣ ਇੱਥੇ ਕਿਹੜਾ ਮੋਦੀ ਜੀ ਸੱਤਿਆਗ੍ਰਹਿ ਚਲਾ ਰਹੇ ਸੀਗੇ, ਕਿੱਥੇ ਚਲਾ ਰਹੇ ਸੀ? ਕੋਈ ਥਾਂ ਤੇ ਹੋਵੇ ਨਾ ਜਿੱਥੇ ਪਤਾ ਲੱਗੇ। ਹਜ਼ਾਰਾਂ ਮੁੜ ਕੇ ਪਾਕਿਸਤਾਨੀ ਫੌਜੀਆਂ ਨੇ ਜਿਹੜਾ ਉਹ ਕੀਤਾ ਸਰੈਂਡਰ। ਹੋ ਸਕਦਾ ਇੱਥੇ ਸੱਤਿਆਗ੍ਰਹਿ ਕਰਕੇ ਕੀਤਾ ਹੋਵੇ, ਹੋ ਸਕਦਾ, ਕੋਈ ਵੱਡੀ ਗੱਲ ਨਹੀਂ ਹੈ। ਮਤਲਬ ਕਿ ਮੈਂ ਤਾਂ ਸਮਝਦਾ ਕਿ ਹੱਦ ਆ।
ਕੀ ਕਦੇ ਤੁਸੀਂ ਇਹ ਸੁਣਿਆ ਕਿ ਅਮਰੀਕਨ ਸਿਵਲ ਵਾਰ ਦੇ ਵਿੱਚ ਕੋਈ ਸੱਤਿਆਗ੍ਰਹਿ ਚੱਲ ਰਿਹਾ ਸੀਗਾ? ਜਾਂ ਪਾਣੀਪਤ ਦੀਆਂ ਜਿਹੜੀਆਂ ਤਿੰਨੇ ਲੜਾਈਆਂ ਹੋਈਆਂ ਉਹਦੇ ਵਿੱਚ ਕੋਈ ਸੋਨੀਪਤ ਦੇ ਵਿੱਚ ਬਹਿ ਕੇ ਸੱਤਿਆਗ੍ਰਹਿ ਕਰਨ ਡਿਆ ਸੀਗਾ? ਇਹ ਸਕ੍ਰਿਪਟ ਕੌਣ ਲਿਖਦਾ ਪਿਆ? ਮੈਂ ਤਾਂ ਕਹਿੰਦਾ ਉਹ ਲਾਹਨਤ ਹੀ ਲੱਭਣਾ ਚਾਹੀਦਾ ਕਿ ਕਹਿ ਕੀ ਰਹੇ ਆ, ਚੱਲ ਕੀ ਰਿਹਾ। ਇੰਡੀਆ 'ਚ ਕਿਹੜਾ ਸੱਤਿਆਗ੍ਰਹਿ ਚੱਲ ਰਿਹਾ ਸੀਗਾ? ਟੋਟਲੀ ਇਹ ਤੇ ਕਹੀਏ ਕਿ ਬੜੀ ਵਾਹੀਆਤ ਬਿਆਨਬਾਜ਼ੀ ਹੈ ਪ੍ਰਧਾਨ ਮੰਤਰੀ ਦੀ। ਬਾਬਾ ਕਰੋਨਾ ਕਰਕੇ ਟਿਕਿਆ ਰਿਹਾ 10-15 ਮਹੀਨੇ, ਯਕਦਮ ਦਾ ਲੱਗਾ ਤੇ ਨਿਕਲ ਗਿਆ ਉਹਨਾਂ ਨੂੰ ਬੰਗਲਾਦੇਸ਼, ਹੋਰ ਨਹੀਂ ਤੇ ਆ ਜਾ ਕੇ ਹੋਰ ਨਵੀਂ ਬੇਇੱਜ਼ਤੀ ਗੱਲ 'ਚ ਪਵਾ ਲਈ ਆ। ਪਤਾ ਨਹੀਂ ਕਿੱਥੇ ਕਿੱਥੇ ਜਵਾਬ ਦੇਣਾ ਪੈਣਾ ਇੰਡੀਅਨ ਲੋਕਾਂ ਨੂੰ। ਇਹ ਵੇਖਿਓ ਇਹਨਾਂ ਦੇ ਹੁਣੇ IT ਸੈੱਲ ਨੇ WhatsApp ਤੇ ਨਾ ਬਣਾ ਕੇ ਮੈਸੇਜ ਭੇਜਣੇ ਸ਼ੁਰੂ ਕਰ ਦੇਣੇ ਆ, ਫਲਾਣੀ ਜਗ੍ਹਾ ਤੇ ਆ ਪ੍ਰਧਾਨ ਸੇਵਕ ਉਸ ਟਾਈਮ ਸੱਤਿਆਗ੍ਰਹਿ ਤੇ ਬੈਠੇ ਸੀਗੇ। ਉਹ ਭਾਵੇਂ ਉਸ ਟਾਈਮ ਫੁੱਟਪਾਥ ਤੇ ਬੈਠਾ ਹੋਵੇ ਕਿਤੇ, ਉਦੋਂ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਸੰਘ ਦਾ ਪ੍ਰਚਾਰ ਕਰ ਰਹੇ ਸੀ ਕਿੰਨਾ ਹਾਲਾਤਾਂ ਦੇ ਵਿੱਚ, ਤੇ ਉਹਨਾਂ ਨੇ ਕਹਿ ਦੇਣਾ ਕਿਆ ਦੇਖੋ ਇਹ ਸੱਤਿਆਗ੍ਰਹਿ ਕਰ ਰਿਹਾ ਸੀਗਾ। ਮੇਰੇ ਖਿਆਲ ਦੇ ਨਾਲ ਬੇਸਲੈਸ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨੇ। ਜਾਂ ਤਾਂ ਕੋਈ ਐਥੈਂਟਿਕਲੀ ਕੋਈ ਦੱਸਣ ਕਿ ਹਾਂ ਭਾਈ ਇਸ ਜਗ੍ਹਾ ਤੇ ਸੱਤਿਆਗ੍ਰਹਿ ਚੱਲ ਰਿਹਾ ਸੀ, ਜਿਹੜਾ ਕਿਸੇ ਨੂੰ ਉਦੋਂ ਨਜ਼ਰ ਨਹੀਂ ਆਇਆ। ਉਹ ਮਤਲਬ ਕਿ ਧਰਤੀ ਦੇ ਹੇਠ ਅਸੀਂ ਬੈਠ ਕੇ ਕਰ ਰਹੇ ਸੀਗੇ। ਜ਼ਰੂਰ ਦੱਸਣਾ ਚਾਹੀਦਾ। ਉਮੀਦ ਕਰਦੇ ਹਾਂ ਕਿ WhatsApp ਯੂਨੀਵਰਸਿਟੀ ਦੇ ਵਿੱਚੋਂ ਜ਼ਰੂਰ ਕੁਛ ਨਾ ਕੁਛ ਨਿਕਲੇਗਾ। ਪਰ ਮੈਂ ਜਿਹੜੀ ਗੱਲ ਤਥਾਤਮਕ ਕਹਿਣੀ ਚਾਹਾਂਗਾ ਉਹ ਇਹੋ ਆ ਕਿ ਇਹਨਾਂ ਦੇ ਦੌਰੇ ਦੇ ਵਿੱਚ ਅੱਜ ਬਹੁਤ ਵੱਡਾ ਵਿਰੋਧ ਵੀ ਦੇਖਣ ਨੂੰ ਮਿਲਿਆ ਤੇ ਉੱਥੇ 4 ਜਾਨਾਂ ਚਲੇ ਗਈਆਂ ਨੇ। ਯਾਨੀ ਪ੍ਰਧਾਨ ਮੰਤਰੀ ਦਾ ਦੌਰਾ 4 ਜਾਨਾਂ ਦੀ ਬਲੀ ਲੈ ਗਿਆ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੇ ਦਰਮਿਆਨ ਕਲੈਸ਼ ਹੋਏ ਨੇ ਉੱਥੇ ਬੜੇ ਜ਼ਬਰਦਸਤ। ਇੱਕ ਥਾਣੇ ਦੇ ਵਿੱਚ ਅੱਗਜ਼ਨੀ ਦੀ ਵੀ ਖਬਰ ਆ। ਹੁਣ ਐਗਜ਼ੈਕਟ ਗਿਣਤੀ ਮੌਤਾਂ ਦੀ ਕਿੰਨੀ ਹੋਈ ਆ ਸਵੇਰੇ ਪਤਾ ਲੱਗੇਗਾ। ਪਰ ਮੈਂ ਜਿਹੜੀ BBC ਦੀ ਰਿਪੋਰਟ ਆਖਰੀ ਦੇਖੀ ਆ ਦੇਰ ਸ਼ਾਮ, ਉਹ 4 ਮੌਤਾਂ ਦੀ ਪੁਸ਼ਟੀ ਕਰ ਰਹੀ ਸੀਗੀ। ਤਾਂ ਤੁਸੀਂ ਸਮਝ ਸਕਦੇ ਹੋ ਕਿ ਪ੍ਰਧਾਨ ਮੰਤਰੀ ਦਾ ਦੌਰਾ ਜਿਹੜਾ ਹੈ ਉਹ ਸਾਨੂੰ 2 ਪੱਖਾਂ ਤੋਂ ਕਿਵੇਂ ਮਹਿੰਗਾ ਪਿਆ। ਇੱਕ ਤਾਂ ਜੇ ਮਨੁੱਖਤਾ ਦੇ ਪੱਖ ਤੋਂ ਦੇਖੀਏ 4 ਬੰਦੇ ਮਰੇ ਨੇ, ਚਾਹੇ ਕੌਣ ਗਲਤ ਹੈ ਚਾਹੇ ਕੌਣ ਸਹੀ ਹੈ ਉਹ ਨਿਸਤਾਰਾ ਕਰਨਾ ਔਖਾ ਹੈ। ਪਰੰਤੂ ਦੂਜੇ ਪਾਸੇ ਜੇ ਦੇਖੀਏ ਤੇ ਆਹ ਇੱਕ ਨਵਾਂ ਸਿਆਪਾ ਪਾ ਦਿੱਤਾ। ਤੁਸੀਂ ਦੇਖਿਓ ਮੇਰੇ ਖਿਆਲ ਦੇ ਨਾਲ RTI ਪਾ ਦੇਣੀ ਹੈ ਲੋਕਾਂ ਨੇ ਕਿ ਸਾਨੂੰ ਘੱਟੋ ਘੱਟ ਉਹ ਸੂਚਨਾ ਜ਼ਰੂਰ ਪ੍ਰੋਵਾਈਡ ਕਰਵਾਓ ਜਿਹੜੀ ਪ੍ਰਧਾਨ ਮੰਤਰੀ ਨੇ ਗੱਲ ਕਹੀ ਆ ਕਿ ਮੈਂ ਸੱਤਿਆਗ੍ਰਹਿ ਕੀਤਾ ਸੀਗਾ, ਤਾਂ ਉਹ ਜਗ੍ਹਾ ਦੱਸ ਦਿਓ। ਦੇਖਿਓ RTI ਪਾ ਦੇਣੀ ਆ ਕਿਸੇ ਨਾ ਕਿਸੇ ਨੇ। ਇੰਨੇ ਜ਼ਿਆਦਾ ਮੀਮਸ ਬਣ ਰਹੇ ਨੇ, ਇੰਨੇ ਜ਼ਿਆਦਾ ਚੁਟਕਲੇ ਬਣ ਰਹੇ ਨੇ, ਪਰ ਪ੍ਰਧਾਨ ਮੰਤਰੀ ਨੂੰ ਮਜ਼ਾ ਆਉਂਦਾ, ਸਵਾਦ ਆਉਂਦਾ। ਲੋਕ ਲਾਈਨਾਂ ਚਲਾ ਦੇਣ ਤੇ ਤਾਂ ਉਹ ਮਜ਼ਾ ਲੈਂਦੇ ਨੇ, ਤੇ ਜਦੋਂ ਲੋਕ ਮਜ਼ਾਕ ਬਣਾਉਂਦੇ ਨੇ, ਲੋਕ ਮੀਮਸ ਬਣਾਉਂਦੇ ਨੇ, ਤਾਂ ਵੀ ਲੁਤਫ ਲੈਂਦੇ ਨੇ। ਕਮਾਲ ਦੇ ਨੇ ਪ੍ਰਧਾਨ ਮੰਤਰੀ ਜੀ। ਆਈ ਡੋਂਟ ਨੋ, ਵੈਸੇ ਜਿੱਦਾਂ ਤੁਸੀਂ ਕਿਹਾ ਵੀ ਸਲਾਹ ਦੇਣ ਵਾਲੇ ਨੂੰ, ਤੇ ਪਰ ਜਿਹੜਾ ਬੋਲਦਾ ਹੈ ਉਹਨੂੰ ਵੀ ਕਿਤੇ ਮਾੜਾ ਮੋਟਾ ਸੋਚਣਾ ਚਾਹੀਦਾ ਵੀ ਕੁਛ ਵੀ ਜਿਹੜਾ ਅੱਜ ਦੇ ਜ਼ਮਾਨੇ ਦੇ ਵਿੱਚ ਬੋਲਿਆ ਦੁਨੀਆ ਤਾਂ ਝੱਟ ਲੱਭ ਲੈਂਦੀ ਆ। ਅੱਗੇ ਹੁੰਦਾ ਸੀ ਇੱਕ ਪਿੰਡ 'ਚ ਕੁਛ ਕਹਿ ਗਏ ਤੇ ਅਗਲੇ ਪਿੰਡ 'ਚ ਕੁਛ ਕਹਿ ਕੇ ਪਤਾ ਨਹੀਂ ਸੀ ਲੱਗਦਾ। ਹੁਣ ਤਾਂ ਨਾਲ ਦੇ ਨਾਲ ਆਪ ਲਾਈਵ ਜਾਂਦੇ ਆ, ਨਾਲੇ ਸਮਝ ਨਹੀਂ ਆਉਂਦੀ ਵੀ। ਦੇਖੋ ਇਹਨਾਂ ਦੀ ਆ ਜਿਹੜਾ ਹੁਣ ਪਿੱਛੇ ਜੇ ਬੋਲਿਆ ਕਿ ਅਮਰੀਕਨਸ ਦੇ ਅਸੀਂ 200 ਸਾਲ ਗੁਲਾਮ ਰਹੇ ਸੀਗੇ, ਕਿ ਹੁਣ ਕੋਈ ਬੰਦਾ ਖਬਰ ਪੜ੍ਹੇ ਜਿਹੜਾ ਬਾਹਰਲਾ ਕੋਈ ਪੱਛਮੀ ਦੇਸ਼ਾਂ ਦਾ ਜਿਹੜਾ ਕੋਈ ਮਾੜਾ ਮੋਟਾ ਵੀ ਜਾਗਰੂਕ ਬੰਦਾ, ਉਹ ਕੀ ਮਜ਼ਾਕ ਉਡਾਊਗਾ ਇਸ ਦੇਸ਼ ਦੇ ਵਿੱਚ ਕਿ ਇਹ ਬੰਦਾ ਜਿਹੜਾ ਕਰੋੜਾਂ ਲੋਕਾਂ ਦੀ ਨੁਮਾਇੰਦਗੀ ਕਰ ਰਿਹਾ ਚੀਫ ਮਿਨਿਸਟਰ ਦੇ ਤੌਰ ਤੇ। ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਕਹਿ ਲਈਏ ਕਿ ਕਈ ਵਾਰ ਦੇਸ਼ ਦੇ ਲਈ ਨਾ ਢਾਲ ਆਉਣ ਵਾਲੀਆਂ ਹੁੰਦੀਆਂ ਕਿ ਮਜ਼ਾਕ ਬਣ ਜਾਂਦਾ ਤੁਹਾਡਾ ਪੂਰੀ ਦੁਨੀਆ ਦੇ ਵਿੱਚ। ਤੁਸੀਂ ਆਪਣੇ ਆਪ ਨੂੰ ਪਤਾ ਨਹੀਂ ਕੀ ਕੁਛ ਦੱਸਣ ਨੂੰ ਫਿਰਦੇ ਹੋ, ਕੀ ਕੁਛ ਬਣਾਉਣ ਨੂੰ ਫਿਰਦੇ ਹੋ, ਵਰਲਡ ਲੀਡਰ ਤੁਸੀਂ ਬਣਨ ਨੂੰ ਫਿਰਦੇ ਹੋ। ਤੁਹਾਡੀ ਚੇਸ਼ਟਾ ਹੈ, ਤੁਹਾਡੀ ਚਾਹਨਾ ਹੈ, ਤੁਹਾਡਾ ਅਰਮਾਨ ਆ। ਪਰੰਤੂ ਇਹੋ ਜਿਹੀਆਂ ਗੱਲਾਂ ਵਿੱਚ ਤਾਂ ਲੋਕ ਸੁਣਦੇ ਹੋਣੇ ਆ ਨਾ, ਕੀ ਉਹ ਕਹਿੰਦੇ ਹੋਣੇ, ਕੀ ਤੁਹਾਡੇ ਬਾਰੇ ਉਹਨਾਂ ਦੀ ਛਵੀ ਉਹਨਾਂ ਦੀ ਨਜ਼ਰ 'ਚ ਹੋਏਗੀ, ਦੇਖ ਲਓ ਤੁਸੀਂ। ਜੀ ਵਾਕਈ ਵਾਕਈ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਜਾਈਏ, ਕੱਲ੍ਹ ਸੀਗਾ ਜੀ ਭਾਰਤ ਬੰਦ ਦਾ ਸੱਦਾ ਕਿਸਾਨਾਂ ਦੇ ਦੁਆਰਾ। ਪੰਜਾਬ ਦੇ ਵਿੱਚੋਂ ਤਾਂ ਕਾਫੀ ਵੱਡਾ ਹੁੰਗਾਰਾ ਕਹਿੰਦੇ ਮਿਲਿਆ, ਬਾਕੀ ਥਾਵਾਂ 'ਤੇ ਕਿੱਦਾਂ ਦੀ ਰਹੀ ਸਥਿਤੀ ਜੀ? ਹਾਂਜੀ ਦੇਖੋ, ਜੇ ਆਪਾਂ ਦੇਖੀਏ ਤਾਂ ਪੂਰੇ ਭਾਰਤ ਦੇ ਵਿੱਚੋਂ 2 ਤਰੀਕਿਆਂ ਦੀਆਂ ਖਬਰਾਂ ਆਈਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਖੁਸ਼ਗਵਾਰ ਨੇ, ਚੰਗੀਆਂ ਨੇ ਇਸ ਐਜੂਕੇਸ਼ਨ ਵਾਸਤੇ। ਮਤਲਬ ਕਿ ਜਿੱਦਾਂ ਆਂਧਰਾ ਦੇ ਵਿੱਚ, ਕਰਨਾਟਕ ਦੇ ਵਿੱਚ, ਬਿਹਾਰ ਦੇ ਵਿੱਚ ਬੰਦ ਨੇ ਅਸਰ ਪਾਇਆ। ਭਾਵੇਂ ਪੂਰਾ ਨਹੀਂ, ਭਾਵੇਂ ਫੁੱਲ ਜ਼ੋਰ ਨਹੀਂ ਸੀਗਾ ਬੰਦ ਦਾ, ਪਰ ਫਿਰ ਵੀ ਅਸਰ ਬਹੁਤ ਜ਼ਿਆਦਾ ਪਾਇਆ ਬਿਹਾਰ ਦੇ ਵਿੱਚ, ਕਿਉਂਕਿ ਸਰਕਾਰ ਇਹਨਾਂ ਦੀ ਆ। ਪਰ ਉੱਥੇ ਫਿਰ ਵੀ ਅਸਰ ਵਿਖਾ ਦੇਣਾ ਬੰਦ ਨੇ। ਬੜਾ ਜ਼ਬਰਦਸਤ ਅਸਰ ਹੈ ਵੈਸੇ ਬਿਹਾਰ ਦੇ ਵਿੱਚ ਤੇ ਕੁਝ ਸ਼ਹਿਰਾਂ ਦੇ ਅੰਦਰ,
ਤਾਂ ਇਹ ਆਪਣੇ ਆਪ ਦੇ ਵਿੱਚ ਪ੍ਰਾਪਤੀ ਆ ਕਿ ਪਹਿਲਾਂ ਸਿਰਫ ਪੰਜਾਬ ਤੇ ਹਰਿਆਣੇ ਤੱਕ ਹੀ ਅਸਰ ਜਿਹੜਾ ਸੀਗਾ ਉਹ ਮਹਿਦੂਦ ਰਹਿੰਦਾ ਸੀਗਾ, ਹੁਣ ਥੋੜਾ ਦੂਰ ਨਿਕਲ ਗਿਆ। ਹਾਲਾਂਕਿ ਇਹਨਾਂ ਨੇ ਗ੍ਰਿਫਤਾਰੀਆਂ ਵੀ ਕੀਤੀਆਂ, ਜੇ ਤੁਸੀਂ ਦੇਖੋਗੇ ਤਾਂ ਕਰਨਾਟਕ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਜਿਹੜੇ ਕਾਰਕੁਨ ਸੀਗੇ, ਕਿਸਾਨ ਕਾਰਕੁਨ ਸੀਗੇ, ਉਹਨਾਂ ਨੂੰ ਅਰੈਸਟ ਕਰ ਲਿਆ। ਇਸੇ ਤਰ੍ਹਾਂ ਯੁੱਧਵੀਰ ਜੀ ਆ ਜਿਹੜੇ ਕਾਫੀ ਵੱਡੇ ਆਗੂ ਹੈ ਗੁਜਰਾਤ ਤੋਂ, ਤਾਂ ਉਹਨਾਂ ਨੇ ਜਦੋਂ ਉੱਥੇ ਪ੍ਰੈਸ ਕਾਨਫਰੰਸ ਕਰਨੀ ਚਾਹੀ ਚੱਲਦੇ ਕੈਮਰਿਆਂ ਦੇ ਸਾਹਮਣੇ, ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਅਰੈਸਟ ਕਰ ਲਿਆ। ਦੇਖੋ ਕਿੰਨੀ ਨੇਰ ਕਰਦੀ ਆ ਕਿ ਜਿਸ ਐਜੀਟੇਸ਼ਨ ਨੂੰ ਸੁਪਰੀਮ ਕੋਰਟ ਸੱਤਿਆਗ੍ਰਹਿ ਦੇ ਬਰੋਬਰ ਦੱਸ ਚੁੱਕਾ ਵਾ, ਤਾਂ ਉਹ ਕਿਸਾਨਾਂ ਨੂੰ ਕਹਿ ਵੀ ਚੁੱਕਾ ਕਿ ਇਹਨਾਂ ਦਾ ਫੰਡਾਮੈਂਟਲ ਰਾਈਟ ਹੈ। ਤਾਂ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਇੱਕ ਗੁਰਸ਼ਾਗਰਦੀ ਜਿਹੜੀ ਆ ਅੰਜਾਮ ਦਿੱਤੀ ਜਾ ਰਹੀ ਆ ਕਿ ਚਲਦੀ ਪ੍ਰੈਸ ਕਾਨਫਰੰਸ ਦੇ ਵਿੱਚ ਲੀਡਰਾਂ ਨੂੰ ਅਰੈਸਟ ਕੀਤਾ ਜਾਂਦਾ। ਹਾਲਾਂਕਿ ਅਰੈਸਟ ਸ਼ਬਦ ਇਸਤੇਮਾਲ ਨਹੀਂ ਆਪਾਂ ਕਰ ਸਕਦੇ, ਬਾਅਦ ਚ ਉਹਨਾਂ ਨੂੰ ਰਿਹਾ ਕਰ ਦਿੱਤਾ, ਪਰ ਆਪਾਂ ਕਹਿ ਸਕਦੇ ਕਿ ਹਿਰਾਸਤ ਦੇ ਵਿੱਚ ਲੈ ਲਿਆ ਇੱਕ ਵਾਰੀ। ਤਾਂ ਦੂਸਰੇ ਪਾਸੇ ਕਰਨਾਟਕ ਤੋਂ ਵੀ ਇਸੇ ਤਰ੍ਹਾਂ ਦੀ ਖਬਰ ਆ। ਤਾਂ ਕਹਿਣ ਦਾ ਭਾਵ ਇਹੋ ਆ ਕਿ ਬੇਸ਼ੱਕ ਇਹਨਾਂ ਨੇ ਕੁਛ ਮੁਲਾਜ਼ਮ ਜਿਹੜੇ ਸੀਗੇ ਇਹਨਾਂ ਦੇ ਪੁਲਿਸ ਵਾਲਿਆਂ ਦੇ, ਉਹਨਾਂ ਨੇ ਜਿੱਦਾਂ ਕਹਿ ਲਓ ਕਿ ਠੀਕ ਬਿਹੇਵ ਵੀ ਕੀਤਾ ਉਹਨਾਂ ਦੇ ਨਾਲ, ਪਰੰਤੂ ਬਹੁਤ ਵੱਡੇ ਪੱਧਰ ਤੇ ਇਹਨਾਂ ਨੇ ਗ੍ਰਿਫਤਾਰੀਆਂ ਜਾਂ ਕਹਿ ਲਓ ਕਿ ਹਿਰਾਸਤਾਂ ਜਿਹੜੀਆਂ ਸੀ ਉਹ ਕੀਤੀਆਂ ਨੇ, ਬਾਅਦ ਦੇ ਵਿੱਚ ਛੱਡ ਦਿੱਤੀਆਂ, ਪਰ ਉਹ ਆਪਣੇ ਆਪ ਦੇ ਵਿੱਚ ਇੱਕ ਇਹਨਾਂ ਦਾ ਤੌਖਲਾ ਹੈ ਜਿਹੜਾ ਉਹਨੂੰ ਪ੍ਰਗਟਾਉਂਦੀਆਂ ਨੇ ਇਹ ਚੀਜ਼ਾਂ ਕਿ ਬਿਹਾਰ ਦੇ ਵਿੱਚ ਜਾਂ ਅੱਗੇ ਜਾ ਕੇ ਗੁਜਰਾਤ ਦੇ ਵਿੱਚ, ਕਰਨਾਟਕ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤਾਂ ਆਲਰੇਡੀ ਇਹ ਪਹੁੰਚੇ ਹੈ ਕਿ ਹੋਰ ਸਟੇਟਾਂ ਦੇ ਵਿੱਚ ਫੈਲ ਕੇ ਸਾਡੇ ਵਾਸਤੇ ਜੀ ਦਾ ਜੰਜਾਲ ਨਾ ਬਣ ਜਾਵੇ। ਤਾਂ ਇੱਕ ਪੂਰੀ ਜਿੱਦਾਂ ਕਹਿ ਲਈਏ ਕਿ ਢਿੱਲ ਲੱਗੀ ਹੋਈ ਹੈ ਇਹਨਾਂ ਦੀ। ਤਾਂ ਇਹ ਚੀਜ਼ ਜਿਹੜੀ ਆ ਉਹ ਖੁਸ਼ਗਵਾਰ ਹੈ ਜੇ ਆਪਾਂ ਇਸ ਪੱਖ ਤੋਂ ਦੇਖੀਏ ਕਿ ਇਸ ਅੰਦੋਲਨ ਦੇ ਵਿੱਚ ਜਿਹੜੀ ਭਾਰਤ ਬੰਦ ਦੀ ਕਾਲ ਆ ਉਹ ਅਗਾਂਹ ਅਸਰਕਾਰ ਹੋਈ ਆ ਕੁਝ ਸਟੇਟਾਂ ਦੇ ਵਿੱਚ, ਪਰ ਅੱਗੇ ਤੋਂ ਜੇ ਇਹਨਾਂ ਨੇ ਬੰਦ ਦੀ ਕਾਲ ਦੇਣੀ ਹੈ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਥੋੜਾ ਵਕਫਾ ਲੈਣਾ ਪਊਗਾ। ਜੇ ਤੱਤ-ਫੱਟ ਹੋਰ ਇੱਕ ਬੰਦ ਦੀ ਕਾਲ ਦੇਣਗੇ ਤਾਂ ਲੋਕ ਜਿਹੜੇ ਥੋੜੇ ਨਾਰਾਜ਼ ਹੋਣਗੇ, ਕਿਉਂਕਿ ਅੱਜ 12 ਘੰਟਿਆਂ ਦਾ ਬੰਦ ਸੀਗਾ, ਬਹੁਤ ਸਾਰੀਆਂ ਥਾਵਾਂ ਤੇ ਦੁਸ਼ਵਾਰੀਆਂ ਵੀ ਝੱਲੀਆਂ ਨੇ ਲੋਕਾਂ ਨੇ। ਜਿਸ ਤਰ੍ਹਾਂ ਆਪਣੇ ਪੰਜਾਬ ਦੇ ਵਿੱਚ ਯਾਤਰੂਆਂ ਨੇ ਗਾਂਹ ਜਾਣਾ ਸੀਗਾ ਰੇਲ ਗੱਡੀਆਂ ਰਾਹੀਂ, ਉਹਨਾਂ ਲਈ ਭਾਰੀ ਵਿਪਤਾ ਸੀ। ਅੱਜ ਕੱਲ੍ਹ ਗਰਮੀ ਵੀ ਥੋੜੀ ਪੈਣ ਲੱਗ ਪਈ ਆ, ਬੱਸਾਂ ਦਾ ਵੀ ਚੱਕਾ ਜਾਮ ਸੀਗਾ। ਵੈਸੇ ਲਾਕਡਾਊਨ ਇਸ ਤਰ੍ਹਾਂ ਦਾ ਲਾਕਡਾਊਨ ਸੀ ਕਿਸਾਨਾਂ ਦਾ ਜਿਹਦੇ ਵਿੱਚ ਡੰਡਾ ਨਹੀਂ ਚੱਲਿਆ, ਪਰ ਅਪੀਲ ਨੇ ਅਸਰ ਜ਼ਰੂਰ ਪਾਇਆ। ਹਾਲਾਂਕਿ ਡੰਡਾ ਚੱਲਿਆ ਸੋਨੀਪਤ ਦੇ ਵਿੱਚ, ਜਿੱਥੇ ਹੈਗਾ ਨਾ ਕੁੰਡਲੀ ਬਾਰਡਰ ਸਿੰਘੂ ਜਿਹਨੂੰ ਆਪਾਂ ਕਹਿੰਦੇ ਆ, ਉੱਥੇ ਥੋੜੀ ਦੂਰ ਨਾਲ ਹੀ ਇੱਕ ਪ੍ਰੀਤਮਪੁਰਾ ਪਿੰਡ ਆ, ਉੱਥੇ ਕਿਸਾਨ ਤੇ ਜਿਹੜੇ ਦੂਸਰੇ ਉੱਥੇ ਦੇ ਸਥਾਨਕ ਲੋਕ ਸੀਗੇ ਉਹ ਆਮੋ ਸਾਹਮਣੇ ਹੋ ਗਏ। ਉੱਥੇ ਇੱਟ ਵੱਟਾ ਕਾਫੀ ਚੱਲਿਆ, ਲਾਠੀਆਂ ਚੱਲੀਆਂ, ਕਿੰਨੇ ਜ਼ਖਮੀ ਹੋਏ ਆ ਹਾਲੇ ਇਹ ਖਬਰ ਪੱਕੇ ਤੌਰ ਤੇ ਨਹੀਂ ਸਾਹਮਣੇ ਆਈ, ਪਰ ਕਾਫੀ ਕੁਛ ਉੱਥੇ ਹੋਇਆ, ਮਤਲਬ ਕਿ ਹੰਗਾਮਾ ਵੀ ਹੋਇਆ। ਤਾਂ ਮੇਰੇ ਕਹਿਣ ਦਾ ਮਤਲਬ ਇਹੋ ਆ ਕਿ ਥੋੜਾ ਵਕਫਾ ਲੈਣਾ ਚਾਹੀਦਾ ਤਾਂ ਕਿ ਆਮ ਜਿਹੜੇ ਲੋਕ ਆ ਉਹ ਵਿਰੋਧ ਦੇ ਵਿੱਚ ਨਾ ਜਾਣ। ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਟੋਟਲੀ ਜਿੱਦਾਂ ਕਹਿ ਲਈਏ ਕਿ ਚੱਕਾ ਜਾਮ ਰਿਹਾ ਹੈ। ਫਿਰ ਇਸ ਤੋਂ ਇਲਾਵਾ ਦੂਸਰੀ ਵਧੀਆ ਜਿਹੜੀ ਗੱਲ ਮੈਂ ਸਮਝਦਾ ਆ ਉਹ ਇਹ ਆ ਕਿ ਜਿਵੇਂ ਇੱਕ ਤੌਖਲਾ, ਇੱਕ ਸੰਸਥਾ, ਸ਼ੰਕਾ ਜਾਂ ਇੱਕ ਅਫਵਾਹ ਸੀਗੀ, ਤਾਂ ਇਹ ਗੱਲ ਜਿਹੜੀ ਆ ਉਹ ਪ੍ਰਮਾਣਿਤ ਹੋ ਗਈ ਕਿ ਪੰਜਾਬ ਦੇ ਲੋਕ ਦੂਰ ਨਹੀਂ ਹੋਏ ਇਸ ਐਜੀਟੇਸ਼ਨ ਤੋਂ। ਜਿਵੇਂ ਮਤਲਬ ਕਿ ਇੱਕ ਤੌਖਲਾ, ਇੱਕ ਧੜਕੂ ਸੀਗਾ ਕਿ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਜਿਹੜੇ ਆ ਉਹ ਨਿਰਾਸ਼ਾਵਾਦੀ ਹੋ ਕੇ ਜਾਂ ਪਾੜ ਕੇ ਆਪਸ ਦੇ ਵਿੱਚ ਉਹ ਬਹਿ ਜਾਣ, ਤਾਂ ਐਸਾ ਨਹੀਂ ਹੈ। ਪੰਜਾਬ ਦੇ ਵਿੱਚੋਂ ਲੋਕ ਜਿਹੜੇ ਪਿੰਡਾਂ ਦੇ ਅੰਦਰੋਂ 5:30 ਵਜੇ ਨਿਕਲ ਖਲੋਤੇ, ਸਵੇਰੇ ਅਨਾਊਂਸਮੈਂਟਾਂ ਹੋ ਚੁੱਕੀਆਂ ਸੀਗੀਆਂ ਤੇ ਲੋਕਾਂ ਨੇ ਜਿੱਦਾਂ ਕਹਿ ਲਈਏ ਕਿ 30 ਕਿਲੋਮੀਟਰ ਸ਼ਹਿਰ ਤੋਂ ਸ਼ਹਿਰ ਦੀ ਦੂਰੀ ਹੈ ਤੇ 7-7, 8-8 ਥਾਵਾਂ ਤੇ ਨਾਕੇ ਲਾਏ ਸੀ, ਮਤਲਬ ਕਿ ਇੰਨੀ ਹਾਜ਼ਰੀ ਸੀਗੀ। ਪਰ ਕਿਸਾਨਾਂ ਨੇ ਵਧੀਆ ਮਨੁੱਖਤਾਵਾਦੀ ਸੋਚ ਦਾ ਵੀ ਪ੍ਰਗਟਾਵਾ ਕੀਤਾ, ਕਈ ਥਾਈਂ ਐਂਬੂਲੈਂਸਾਂ ਨੂੰ ਰਸਤੇ ਦਿੱਤੇ, ਜਿੱਦਾਂ ਕੋਈ ਵਿਆਹੁਣ ਵਾਲਾ ਕੋਈ ਚੱਲਿਆ ਸੀਗਾ ਮੁੰਡਾ ਉਹਨੂੰ ਰਸਤਾ ਦਿੱਤਾ। ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਵੀ ਕੋਈ ਐਮਰਜੈਂਸੀ ਹੈ ਉਹ ਸੇਵਾ ਨਹੀਂ ਰੋਕੀ ਜਾਏਗੀ, ਦੂਸਰੀਆਂ ਸੇਵਾਵਾਂ ਰੋਕੀਆਂ ਜਾਣਗੀਆਂ ਔਰ ਜ਼ਬਰਦਸਤੀ ਕਿਸੇ ਨਾਲ ਨਹੀਂ ਕੀਤੀ ਜਾਏਗੀ। ਸੋ ਇਸ ਤਰ੍ਹਾਂ ਦਾ ਕੁੱਲ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਹਰਿਆਣੇ ਦੇ ਵਿੱਚ ਪੂਰਨ ਤੌਰ ਤੇ ਬੰਦ, ਦਿੱਲੀ ਦੇ ਵਿੱਚ ਕੋਈ ਬਹੁਤਾ ਅਸਰ ਨਹੀਂ ਸੀਗਾ, ਪਰ ਭਾਰਤ ਦੇ ਕੁਝ ਰਾਜਾਂ ਦੇ ਵਿੱਚ ਇਹਦਾ ਅਸਰ ਹੋਇਆ, ਜਿਹੜੀ ਨਵੇਕਲੀ ਗੱਲ ਆ। ਬਾਕੀ ਹੁਣ ਦੇਖੋ ਅਗਲੇ ਜਿਹੜੇ ਪ੍ਰੋਗਰਾਮ ਹੈ ਉਹ ਕਿਸ ਤਰ੍ਹਾਂ ਨੇਪਰੇ ਚੜ੍ਹਦੇ ਆ। ਜੀ ਜੀ ਬਿਲਕੁਲ ਜੀ। ਅਗਲੀ ਆਪਾਂ ਇਸ ਤੋਂ ਗੱਲ ਕਰ ਲਈਏ, ਸੁਪਰੀਮ ਕੋਰਟ ਦਾ ਇਲੈਕਟੋਰਲ ਬੌਂਡ ਦੀ ਵਿਕਰੀ ਦੇ ਉੱਤੇ ਰੋਕ ਲਾਉਣ ਤੋਂ ਇਨਕਾਰ। ਹਾਂਜੀ ਦੇਖੋ ਇਹਨਾਂ ਨੇ ਇਨਕਾਰ ਕਰ ਦਿੱਤਾ ਆ, ਕਿਉਂਕਿ ਇੱਕ ਜਿੱਦਾਂ ਕਹਿ ਲਓ ਕਿ ਉਮੀਦ ਸੀਗੀ ਪੱਛਮੀ ਬੰਗਾਲ, ਤਮਿਲਨਾਡੂ, ਕੇਰਲਾ ਜਾਂ ਪੁਡੂਚੇਰੀ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਹੋਣ ਜਾ ਰਿਹਾ ਕਿ ਉਸ ਤੋਂ ਪਹਿਲਾਂ ਸ਼ਾਇਦ
ਇਲੈਕਟੋਰਲ ਬੌਂਡ ਤੇ ਜਿਹੜੀ ਹੈ ਉਹ ਰੋਕ ਲੱਗ ਸਕਦੀ ਹੈ। ਇਲੈਕਟੋਰਲ ਬੌਂਡ ਮਤਲਬ ਹੁਣ ਮੈਂ ਤੁਹਾਨੂੰ ਜੇ ਸਮਝਾਵਾਂ ਸੰਖੇਪ ਇਹ ਸਾਦੇ ਅੱਖਰਾਂ ਦੇ ਵਿੱਚ, ਇਲੈਕਟੋਰਲ ਬੌਂਡ ਇੱਦਾਂ ਦਾ ਆ ਕਿ ਜਿੱਦਾਂ ਤੁਸੀਂ 1000 ਤੋਂ ਲੈ ਕੇ 1 ਕਰੋੜ ਤੱਕ ਦਾ ਬੌਂਡ ਜਿਹੜਾ ਉਹ ਖਰੀਦ ਸਕਦੇ ਹੋ SBI ਦੇ ਵਿੱਚ। SBI ਦੇ ਵਿੱਚ ਜਾਓ ਤਾਂ ਤੁਸੀਂ ਚਾਹੇ ਕੋਈ ਕੰਪਨੀ ਰੱਖਦੇ ਹੋ, ਚਾਹੇ ਤੁਸੀਂ ਵਿਅਕਤੀਗਤ ਕੋਈ ਹੈਸੀਅਤ ਰੱਖਦੇ ਹੋ ਜਾਂ ਕੋਈ ਕਾਰਪੋਰੇਟ ਹੋ ਤੁਸੀਂ, ਤਾਂ ਕੋਈ ਚੱਕਰ ਨਹੀਂ ਹੈ। 1000 ਤੋਂ ਲੈ ਕੇ 1 ਕਰੋੜ ਤੱਕ ਦਾ ਤੁਹਾਨੂੰ ਬੌਂਡ ਮਿਲ ਜਾਣਾ। KYC ਦਾ ਸਿਸਟਮ ਹੁੰਦਾ ਉਹ ਉੱਦਾਂ ਹੀ, ਤੇ ਇੱਕ ਰੈਂਡਮ ਮਤਲਬ ਕਿ ਇੱਕ ਕਹਿ ਲਓ ਕਿ ਕੋਡ ਹੁੰਦਾ ਉਹਦੇ ਵਿੱਚ। ਪਰ ਉਹ ਜਿਹੜਾ ਮਤਲਬ ਕਿ ਕੈਸ਼ ਕਰਾਉਣਾ ਪਾਰਟੀਆਂ ਨੇ ਤਾਂ ਉਹਦੇ ਵਾਸਤੇ ਇੱਕ ਪਾਰਟੀਕੂਲਰ ਖਾਤਾ ਹੁੰਦਾ SBI ਦੇ ਵਿੱਚ। ਤਾਂ ਨਗਦ ਨਹੀਂ ਦਿੰਦੇ ਪੈਸਾ ਪਾਰਟੀ ਨੂੰ, ਉਹਦੇ ਵਿੱਚ ਪੈਸਾ ਟ੍ਰਾਂਸਫਰ ਹੋ ਜਾਂਦਾ। ਮਤਲਬ ਕਿ ਤੁਸੀਂ ਪ੍ਰਕਿਰਿਆ ਸਮਝ ਗਏ ਕਿ ਬੜੇ ਸਰਲ ਅੱਖਰਾਂ ਦੇ ਵਿੱਚ ਕਿ ਇਸ ਤਰ੍ਹਾਂ ਦੀ ਇੱਕ ਵਿਧੀ ਇਹਨਾਂ ਨੇ ਬਣਾ ਦਿੱਤੀ ਸੀ 2017-18 ਦੇ ਵਿੱਚ ਇਹਨਾਂ ਨੇ ਫਾਈਨੈਂਸ ਬਿੱਲ ਲਿਆ ਕੇ। ਹੁਣ ਇਹਦਾ ਪੰਗਾ ਇਹ ਆ ਕਿ ਜਿਹੜੀ ਸਭ ਤੋਂ ਵੱਡੀ ਇਹਦੇ ਵਿੱਚ ਬਿਮਾਰੀ ਆ, ਵੈਸੇ ਤੇ ਇਹਨਾਂ ਨੇ ਲਿਆਂਦਾ ਸੀਗਾ ਕਿ ਕਾਲਾ ਧਨ ਆ ਜਿਹੜਾ, ਯਾਨੀ ਬਲੈਕ ਮਨੀ ਜਿਹੜੀ ਆ ਉਹ ਚੰਦੇ ਦੇ ਰੂਪ ਦੇ ਵਿੱਚ ਪਾਰਟੀਆਂ ਕੋਲ ਨਾ ਪਹੁੰਚੀ। ਪਰ ਇੱਥੇ ਤਾਂ ਹੁਣ ਤੁਸੀਂ ਦੇਖੋ, ਮੈਂ ਤੁਹਾਨੂੰ ਜਿਵੇਂ ਸਰਲ ਅੱਖਰਾਂ 'ਚ ਸਮਝਾਉਣ ਦਾ ਯਤਨ ਕੀਤਾ ਹੈ ਕਿ ਤੁਸੀਂ ਬੈਂਕ 'ਚ ਗਏ, ਤੁਸੀਂ ਮੰਨ ਲਓ ਇੱਕ ਤਰ੍ਹਾਂ ਨਾਲ ਡੋਨਰ ਹੋ, ਤੁਸੀਂ ਦਾਨ ਦੇਣਾ ਆ ਚੰਦਾ, ਤੁਸੀਂ ਗਏ SBI ਦੇ ਵਿੱਚ ਤਿਮਾਹੀ ਦਾ ਜਿਹੜਾ ਪਹਿਲਾ ਮਹੀਨਾ ਹੁੰਦਾ ਉਹਦੇ ਪਹਿਲੇ 10 ਦਿਨਾਂ ਦੇ ਵਿੱਚ ਕਿਸੇ ਦਿਨ ਵੀ ਜਾ ਕੇ ਤੁਸੀਂ ਉਹ ਖਰੀਦ ਸਕਦੇ ਹੋ। ਅੱਛਾ, ਤੁਸੀਂ ਉਹ ਤੋਂ ਖਰੀਦ ਲਿਆ, ਤੁਹਾਡੀ ਜਾਣਕਾਰੀ ਉਹਨਾਂ ਨੇ ਆਧਾਰ ਕਾਰਡ ਲੈਣਾ, ਤੁਹਾਡਾ ਅਕਾਊਂਟ ਨੰਬਰ ਲੈਣਾ, ਬਸ ਇਹ ਲੈਣਾ। ਹੁਣ ਕਮਾਲ ਦੀ ਗੱਲ ਇਹ ਹੈ ਕਿ ਉਹ ਜਾਣਕਾਰੀ ਜਿਹੜੀ ਆ ਤੁਹਾਡੀ, ਉਹ ਜਾਣਕਾਰੀ ਉਸ ਪਾਰਟੀ ਨੂੰ ਤਾਂ ਮਿਲ ਜਾਣੀ ਆ ਜਿਹਨੂੰ ਉਹ ਬਾਉਂਡ ਜਾਣਾ ਵਾ, ਪਰੰਤੂ ਉਹ ਜਾਣਕਾਰੀ ਤੀਜੀ ਧਿਰ ਕੋਲ ਨਹੀਂ ਜਾਣੀ। ਮਤਲਬ ਕਿ ਚੋਣ ਕਮਿਸ਼ਨ ਵੀ ਉਹ ਜਾਣਕਾਰੀ ਹਾਸਲ ਨਹੀਂ ਕਰ ਸਕਦਾ। ਅਲਬੱਤਾ ਇਹਦੇ ਵਿੱਚ ਇੱਕ ਹੋਰ ਸਮੱਸਿਆ ਹੈ ਕਿ ਜਿਹੜੀ ਕੰਪਨੀ ਹੈ ਉਹ ਕੰਪਨੀ ਜੋ ਟੈਕਸ ਦੇ ਵਿੱਚ ਇੱਕ ਤਰ੍ਹਾਂ ਨਾਲ ਰਿਆਇਤ ਦੀ ਹੱਕਦਾਰ ਉਹ ਉਹਨੂੰ ਮਿਲ ਜਾਂਦੀ ਹੈ। ਮਤਲਬ ਕਿ ਉਹਨੂੰ ਟੈਕਸ ਦੀ ਰਿਆਇਤ ਵੀ ਰੱਖੀ ਗਈ ਹੈ। ਹੁਣ ਤੁਸੀਂ ਆਪ ਸਮਝ ਲਓ ਕਿ ਕੀ ਖੇਡ ਹੈ ਕਿ ਇੱਕ ਤਾਂ ਤੁਹਾਡੀ ਪਛਾਣ ਜਨਤਕ ਹੀ ਨਹੀਂ ਹੋਣੀ ਕਦੇ ਵੀ, ਔਰ ਦੂਜੀ ਗੱਲ ਹੈ ਕਿ ਸ਼ੈਲ ਕੰਪਨੀ ਵੀ ਤੁਸੀਂ ਬਣਾ ਲਈ, ਸ਼ੈਲ ਕੰਪਨੀ ਸਮਝਦੇ ਹੋ ਨਾ ਤੁਸੀਂ, ਫਰਜ਼ੀ ਕੰਪਨੀ ਬਣਾ ਲਈ ਔਰ ਉਹਦੇ 'ਚ ਮਨੀ ਲਾਂਡਰਿੰਗ ਵੀ ਹੋ ਜੂਗੀ। ਤੁਸੀਂ ਮਨੀ ਲਾਂਡਰਿੰਗ ਕਰਕੇ ਮਤਲਬ ਕਿ 1 ਨੰਬਰ ਦੇ ਵਿੱਚ ਵੀ ਧਨ ਜਿਹੜਾ ਉਹ ਕਰ ਸਕਦੇ ਹੋ। ਔਰ ਇਹਦੇ ਤੇ RBI ਨੇ ਆਲਰੇਡੀ ਇਤਰਾਜ਼ ਜਤਾਇਆ ਸੀਗਾ। RTI ਰਾਹੀਂ ਕਿਸੇ ਨੇ ਸੂਚਨਾ ਪ੍ਰਾਪਤ ਕੀਤੀ ਸੀ, ਉਹਦੇ ਵਿੱਚੋਂ ਲਿਖਤ ਨਿਕਲ ਆਈ ਸੀਗੀ RBI ਦੀ ਕਿ ਭਾਈ ਤੁਸੀਂ ਨਾ ਕਰੋ। ਇਹ ਜਿੱਥੇ ਕਿਤੇ ਨਾ ਕਿਤੇ ਅਥਾਰਟੀਆਂ ਨੂੰ ਇਹ ਅੰਬਲ ਭੂਸੇ 'ਚ ਪਾਏਗਾ, ਉੱਥੇ ਇਹ ਮਨੀ ਲਾਂਡਰਿੰਗ ਵਾਲੇ ਕਾਨੂੰਨ ਨੂੰ ਵੀ ਕਮਜ਼ੋਰ ਕਰੇਗਾ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, RBI ਦੇ ਤੱਥ ਬੋਲਦੇ ਨੇ, ਪਰੰਤੂ ਇਹਨਾਂ ਨੇ ਉਹ ਲਾਗੂ ਕਰ ਦਿੱਤਾ ਔਰ ਉਹਦਾ ਲਾਭ ਜਿਹੜਾ ਉਹ ਸਭ ਤੋਂ ਜ਼ਿਆਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ। ਇੱਕ ਮਿਸਾਲ ਦੇ ਦਿੰਦਾ, 2017-18 ਦੇ ਵਿੱਚ ਯਾਨੀ ਪਹਿਲੇ ਸਾਲ ਦੇ ਵਿੱਚ ਜਿਹੜਾ ਚੰਦਾ ਆਇਆ ਸੀਗਾ ਉਹਦੇ 'ਚੋਂ 210 ਕਰੋੜ ਰੁਪਈਆ ਜਿਹੜਾ ਉਹ ਸਿੱਧਾ ਭਾਜਪਾ ਨੂੰ ਗਿਆ ਸੀਗਾ, ਯਾਨੀ 95% ਜਿਹੜਾ ਬੌਂਡ ਦਾ। ਹੁਣ ਤਾਂ ਬਹੁਤ ਜ਼ਿਆਦਾ ਬੌਂਡ ਵਿਕ ਚੁੱਕੇ ਆ ਉਸ ਤੋਂ ਬਾਅਦ ਜੀ, ਪਰ ਜ਼ਿਆਦਾਤਰ ਉਹ ਪੈਸਾ ਤੁਹਾਨੂੰ ਪਤਾ ਸੱਤਾਧਾਰੀਆਂ ਨੂੰ ਜਾਂਦਾ। ਸੋ ਉਮੀਦ ਸੀਗੀ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਚੋਂ ਕੋਈ ਸਖਤ ਕਦਮ ਚੁੱਕੇਗਾ ਤੇ ਜਿਹਦੇ ਨਾਲ ਰੋਕ ਲੱਗ ਜਾਏਗੀ, ਪਰ ਇਹਨਾਂ ਨੇ ਰਾਹਤ ਨਹੀਂ ਦਿੱਤੀ। ਭਾਵ ਇਹ ਆ ਕਿ ਇਲੈਕਟੋਰਲ ਬੌਂਡ ਜਿਹੜੇ ਆ ਉਹ ਇਸੇ ਤਰ੍ਹਾਂ ਹੀ ਚੱਲਣਗੇ। ਹਾਂ, ਮੇਰੇ ਖਿਆਲ ਦੇ ਨਾਲ ਬੁੱਧਵਾਰ ਨੂੰ ਜਿਹੜਾ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਸੀ, ਉਹਦੇ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਕੁਝ ਸਵਾਲ ਜ਼ਰੂਰ ਪੁੱਛੇ ਸਨ। ਜੀ 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 ਤਰੀਕੇ ਇਹ ਲੱਭਦੇ ਰਹਿੰਦੇ ਆ। ਟਿੱਕਰੀ ਬਾਰਡਰ ਮੋਰਚੇ ਦੇ ਦੌਰਾਨ ਕਿਸਾਨ ਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ, ਇਹ ਉਹੀ ਆ ਮਿੰਟੂ ਜੀ ਜਿਸ ਦੇ ਗਲੇ ਦੇ ਉੱਤੇ ਕੱਟ ਦਾ ਨਿਸ਼ਾਨ ਸੀਗਾ? ਹਾਂਜੀ, ਦੱਸਦੇ ਆ ਕਿ ਸਿਰ ਵੀ ਮਤਲਬ ਕਿ ਜਿੱਦਾਂ ਕਹਿ ਲਓ ਕਿ ਵੱਢਿਆ ਹੋਇਆ, ਥੋੜਾ ਸਿਰ ਦਾ ਹਿੱਸਾ ਵੀ ਵੱਢਿਆ ਹੋਇਆ। ਇਹ ਆਪਣੇ ਆਪ ਦੇ ਵਿੱਚ ਕਾਫੀ ਜ਼ਿਆਦਾ ਮੇਰੇ ਖਿਆਲ ਦੇ ਨਾਲ ਹੁਣ ਮਾਮਲਾ ਸ਼ੱਕੀ ਹੋ ਗਿਆ, ਕਿਉਂਕਿ ਦੇਖੋ ਪੰਜਾਬ ਦੇ ਜਿਹੜੇ ਨਿਊਜ਼ ਆਊਟਲੈਟ ਆ, ਪੰਜਾਬ ਦੇ ਜਿੰਨੇ ਨਿਊਜ਼ ਆਊਟਲੈਟ ਆ, ਉਹ ਤਾਂ ਇੱਕ ਖਬਰ ਨੂੰ ਫਲੈਸ਼ ਕਰ ਰਹੇ ਆ ਕਿ ਇਸ ਤਰ੍ਹਾਂ ਸ਼ੱਕੀ ਹਾਲਤ ਦੇ ਵਿੱਚ ਮੌਤ ਹੋ ਗਈ। ਇਹ ਕਿਸਾਨ ਸਨ ਹਾਕਮ ਸਿੰਘ ਬੱਲੋ ਪਿੰਡ ਆ, ਜਿਹੜਾ ਮੇਰੇ ਖਿਆਲ ਦੇ ਨਾਲ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਹੈ, ਜਿੱਥੋਂ ਦਾ ਗੋਪਾ ਬੱਲੋ ਬਹੁਤ ਮਸ਼ਹੂਰ ਆ ਵਾਲੀਬਾਲ ਦਾ ਪਲੇਅਰ ਜੀ। ਤਾਂ ਇਹ ਕਿਸਾਨ ਕਈ ਦਿਨ ਤੋਂ ਉੱਥੇ ਸੀਗਾ ਔਰ ਇਹਦੀ ਲਾਸ਼ ਜਿਹੜੀ ਆ ਉਹ ਹਾਈਵੇ ਤੋਂ ਮੰਨ ਲਓ ਕਿ ਕਿਲੋ ਜਾਂ 1.5 ਕਿਲੋਮੀਟਰ ਦੂਰ ਮਿਲੀ ਆ। ਹੁਣ ਜਦੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ, ਥੋੜਾ ਕਿਉਂਕਿ ਫਿਕਰ ਤੇ ਹੁੰਦਾ ਹੀ ਆ, ਆਪਣੇ ਵਿੱਚੋਂ ਲੋਕ ਗਏ ਆ, ਆਪਣੇ ਲਈ ਲੜ ਰਹੇ ਨੇ, ਪੰਜਾਬ ਦੀ ਮਿੱਟੀ ਲਈ ਲੜ ਰਹੇ ਨੇ। ਤਾਂ ਮੈਂ ਉੱਥੋਂ ਦੇ ਕੁਝ ਸਥਾਨਕ ਅਖਬਾਰ ਖੋਲ੍ਹੇ ਜਿਨ੍ਹਾਂ ਦੇ ਵਿੱਚੋਂ ਇੱਕ ਚੋਂ ਮੈਨੂੰ ਖਬਰ ਵੇਖਣ ਨੂੰ ਮਿਲੀ ਆ। ਸੋ ਉਹਦੇ ਵਿੱਚ
ਕੀ ਆ ਕਿ ਇਹ ਦੱਸ ਰਹੇ ਸੀਗੇ ਉਸ ਖਬਰ ਦੇ ਮੁਤਾਬਕ, ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਹੋਰ ਦੇ ਦਿੰਦਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਤਕਰੀਬਨ ਬਾਈਪਾਸ ਤੋਂ ਅੱਧਾ ਕਿਲੋਮੀਟਰ, ਇਹ ਅੱਧਾ ਕਿਲੋਮੀਟਰ ਲਿਖ ਰਹੇ ਆ ਕਿ ਅੰਦਰ ਖੇਤਾਂ ਦੇ ਵਿੱਚ ਲਹੂ ਲੁਹਾਨ ਹਾਲਤ ਦੀ ਵਿੱਚ ਲਾਸ਼ ਜਿਹੜੀ ਆ ਉਹ ਮਿਲੀ ਹੈ। ਔਰ 30 ਫੁੱਟ ਦੂਰ, ਮਤਲਬ ਕਿ 30 ਫੁੱਟ ਦੂਰ ਖਾਲੀ ਗਲਾਸ ਤੇ ਕੁਛ ਪਊਏ ਪਏ ਆ। ਮਤਲਬ ਤੁਸੀਂ ਸਮਝ ਗਏ ਨਾ ਕਿ ਸ਼ਰਾਬ ਦੇ ਜਿਹੜੇ ਪਊਏ ਹੁੰਦੇ ਆ, ਦੇਸੀ ਸ਼ਰਾਬ ਵਗੈਰਾ ਦੇ ਜਿਹੜੇ ਆਪਾਂ ਦੇਖਦੇ ਹਾਂ ਪਿੰਡਾਂ 'ਚ ਵੀ ਖਿਲਰੇ ਪਏ ਹੁੰਦੇ ਆ, ਤਾਂ ਇਸ ਤਰ੍ਹਾਂ ਦੇ ਕੁਛ ਪਊਏ ਪਏ ਆ ਤੇ ਕੁਛ ਖਾਲੀ ਗਲਾਸ ਪਏ ਆ। ਤੇ ਦੱਸਦੇ ਆ ਕਿ ਸੰਭਾਵਨਾ ਇਹ ਜਤਾਈ ਜਾ ਰਹੀ ਆ ਕਿ ਸ਼ਾਇਦ ਮ੍ਰਿਤਕ ਨੂੰ ਪਹਿਲਾਂ ਸ਼ਰਾਬ ਪਿਆਈ ਗਈ ਆ, ਫਿਰ ਉਸਦੀ ਹੱਤਿਆ ਕੀਤੀ ਗਈ ਆ। ਤੇ ਸ਼ਰਾਬ ਦੇਖੋ ਅਣਜਾਣ ਬੰਦੇ ਦੇ ਕੋ ਹੱਥੋਂ ਤੇ ਕੌਣ ਪੀਂਦਾ ਏਦਾਂ ਜਾ ਕੇ ਦੂਰ, ਹੋ ਸਕਦਾ ਕੋਈ ਜਾਣੂ ਮਿਲ ਗਿਆ ਹੋਵੇ, ਜਾਂ ਹੋ ਸਕਦਾ ਕਿਸੇ ਉੱਥੋਂ ਦੇ ਲੋਕਲ ਬੰਦੇ ਨਾਲ ਕੋਈ ਜਾਣ ਪਛਾਣ ਹੋ ਗਈ ਹੋਵੇ ਤੇ ਬਾਅਦ ਦੇ ਵਿੱਚ ਸ਼ਰਾਬ ਪੀਂਦੇ ਆ ਕੋਈ ਝਗੜਾ ਹੋ ਗਿਆ ਹੋਵੇ। ਚਲੋ ਇਹ ਕਿਆਫੇ ਨੇ। ਇਸ ਖਬਰ ਤੋਂ ਜੇ ਆਪਾਂ ਅੰਦਾਜ਼ਾ ਲਾਈਏ ਤਾਂ ਇਹ ਦੇਖੋ ਮਾਮਲਾ ਸ਼ੱਕੀ ਆ। ਹੁਣ ਜੇ ਉੱਥੇ ਕਿਸੇ ਨਾਲ ਦੇ ਨੇ ਕਤਲ ਕੀਤਾ ਤਾਂ ਫਿਰ ਤਾਂ ਬਹੁਤ ਗੰਭੀਰ ਮਸਲਾ ਕਿ ਦੁਸ਼ਮਣੀਆਂ ਵੀ ਨਿਕਲ ਲੱਗ ਪਈਆਂ ਜਾਂ ਖਾਧੀ ਪੀਤੀ 'ਚ ਕਤਲ ਹੋਣ ਲੱਗ ਪਏ। ਦੋਹਾਂ ਹੀ ਸੂਰਤਾਂ ਦੇ ਵਿੱਚ ਗਲਤ ਗੱਲ ਆ। ਤੇ ਜੇ ਕਿਸੇ ਹੋਰ ਪਾਸੇ ਦੇ ਬੰਦੇ ਨੇ ਕੀਤਾ ਤੇ ਤਾਂ ਵੀ ਮਾਮਲਾ ਬਹੁਤ ਜ਼ਿਆਦਾ ਗੰਭੀਰ ਔਰ ਸ਼ੱਕੀ ਹੈ। ਸੋ ਜਿਹੜੇ ਵਾਰਸ ਆ ਉਹ ਉੱਥੇ ਪਹੁੰਚ ਰਹੇ ਆ। ਮੇਰੇ ਖਿਆਲ ਦੇ ਨਾਲ ਅੱਜ ਪੋਸਟਮਾਰਟਮ ਵੀ ਹੋਣਾ ਸੀਗਾ। ਲਾਸ਼ ਉੱਥੇ ਜਿਹੜੀ ਆ ਹਾਕਮ ਸਿੰਘ ਦੀ ਮੋਰਚਰੀ ਦੇ ਵਿੱਚ ਰੱਖੀ ਗਈ ਆ। 60 ਕੁ ਸਾਲ ਇਹਨਾਂ ਦੀ ਜਿਹੜੀ ਆ ਉਹ ਉਮਰ ਸੀ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਚੁੱਲ੍ਹੇ ਤੇ ਨੋਟ ਸਾੜਨ ਵਾਲੇ ਤਹਿਸੀਲਦਾਰ ਦੇ ਉੱਤੇ ਸ਼ਿਕੰਜਾ। ਕਮਾਲ ਹੋ ਗਈ ਆ। ਇੱਧਰ ਕਈ ਗਰੀਬ ਆ ਜਿਨ੍ਹਾਂ ਦੀਆਂ ਆਂਦਰਾਂ ਸੜਨ ਡਈਆਂ ਤੇ ਪਾਈਆ ਕਿਤੋਂ ਚੌਲ ਮਿਲ ਜਾਣ ਤੇ ਇਹ ਨੋਟ ਸੜਨ ਡੇ ਨੇ ਚੁੱਲ੍ਹੇ ਤੇ। ਕਮਾਲ ਦੀ ਗੱਲ ਆ। ਅਸਲ ਦੇ ਵਿੱਚ ਇਹ ਬੜੀ ਖਬਰ ਚਰਚਿਤ ਹੋਈ ਆ ਜੀ, ਜਿਵੇਂ ਮੋਦੀ ਸਾਹਿਬ ਦਾ ਬਿਆਨ ਚਰਚਿਤ ਹੋਇਆ ਜੀ। ਤਾਂ ਅਸਲ ਦੇ ਵਿੱਚ ਗੱਲ ਇਹ ਆ ਕਿ ਰਾਜਸਥਾਨ ਦੇ ਅੰਦਰ ਇਹ ਸਭ ਕੁਛ ਵਾਪਰਿਆ ਵਾ। ਉੱਥੇ ਇੱਕ RI ਮਤਲਬ ਕਿ ਰੈਵਨਿਊ ਇੰਸਪੈਕਟਰ ਜਿਹਨੂੰ ਆਪਾਂ ਕਹਾਂਗੇ, ਉਹ ਇਹਨਾਂ ਨੇ ਫੜਿਆ ਸੀ ਵਿਜੀਲੈਂਸ ਵਾਲਿਆਂ ਨੇ, ਜਿਵੇਂ ਆਪਣੇ ਪੰਜਾਬ 'ਚ ਵਿਜੀਲੈਂਸ ਹੁੰਦੇ। ਤਾਂ ਇਹਨਾਂ ਨੇ ਉੱਥੇ ਉਹ ਜਿਹੜਾ RI ਫੜਿਆ ਉਹਦੇ ਤੋਂ ਲੱਖ ਰੁਪਈਆ ਬਰਾਮਦ ਕੀਤਾ। ਤੇ ਜਦੋਂ ਮਾੜਾ ਮੋਟਾ ਉਹਨੂੰ ਸਖਤੀ ਨਾਲ ਪੁੱਛ-ਗਿੱਛ ਕਰਕੇ ਤੇ ਪੁੱਛਿਆ, ਉਹ ਆਂਦਾ ਕਿ ਦੇਖੋ ਗੱਲ ਇਹ ਆ ਕਿ ਮੈਂ ਤੇ ਦੇਖੋ ਮਾਤੜ ਜਿਹਾ ਆਦਮੀ ਆ, ਮੇਰੇ ਹਿੱਸੇ ਤੇ ਲੱਖ ਰੁਪਈਆ ਆ, 20 ਲੱਖ ਰੁਪਈਆ ਸਾਡੇ ਤਹਿਸੀਲਦਾਰ ਸਾਹਿਬ ਆ ਜਿਹੜੇ ਉਹਨਾਂ ਦੇ ਕੋਲ ਆ। ਤੇ ਉਹ ਤਹਿਸੀਲਦਾਰ ਦੇ ਮਗਰ ਲੱਗੇ। ਤਹਿਸੀਲਦਾਰ ਜਿਹੜਾ ਸੀਗਾ ਉਹਨੇ ਜਿਉਂ ਮਾਰੇ, ਪਤਾ ਨਹੀਂ ਹੁਣ ਸਕੂਟਰ ਸੀ ਉਹਦੇ ਕੋਲ ਕਿ ਚੱਲ ਮੇਰੀ ਲੂਣਾ, ਪਤਾ ਨਹੀਂ ਕੀ ਕੀਤਾ ਜੀ। ਤੇ ਉਹ ਉੱਥੋਂ ਭੱਜਿਆ। ਉਹਨੇ ਘਰੇ ਆ ਕੇ ਘਰ ਵਾਲੀ ਨੂੰ ਮਾਰਿਆ, ਦੁਆ ਕੱਢ ਕੇ ਭੱਜ, ਹੁਣ ਕਰਵਾ ਲਈਏ ਕੱਢ ਜੋ ਕੁਛ ਹੈਗਾ ਹੀ। ਤੇ ਲਿਆ ਕੇ ਉਹਨੇ ਦਵਾ ਦਵ ਬਾਲ ਕੇ ਚੁੱਲ੍ਹਾ ਜਿਹੜਾ ਸੀ ਉਹਦੇ ਉੱਤੇ ਨੋਟ ਰੱਖ ਦਿੱਤੇ, ਜਿਵੇਂ ਆਪਾਂ ਸਗਲਾ ਪਾਣੀ ਦਾ ਰੱਖ ਦਿੰਦੇ ਚੁੱਲ੍ਹੇ ਤੇ, ਪਾਣੀ ਤੱਤਾ ਹੋ ਜਾਊਗਾ ਤੇ ਨੋਟ ਜਿਹੜੇ ਸਾੜਨੇ ਸ਼ੁਰੂ ਕਰ ਦਿੱਤੇ। ਵਿਜੀਲੈਂਸ ਵਾਲੇ ਹੋਏ ਬੌੜੀ ਖੁਦਾ ਦੀ ਮਾਇਆ ਜਿਹੜੀ ਆ ਲਕਸ਼ਮੀ ਹੁੰਦੀ, ਨਾ ਸਾੜ ਤੋਂ ਨਹੀਂ ਆਉਂਦੇ। ਔਰ ਕਿੱਥੇ ਤੁਹਾਨੂੰ ਪਤਾ ਡਰਿਆ ਆਦਮੀ ਜਿਹੜਾ ਡਰ ਦੇ ਵਿੱਚ ਤੇ ਡਾਕੀਆ ਵੀ ਪੁਲਿਸ ਦਾ ਲੱਗਦਾ, ਕਿਉਂਕਿ ਤਾਂ ਸੱਚੀਓ ਵਿਜੀਲੈਂਸ ਸੀਗੀ। ਤਾਂ ਫਿਰ ਉਹਨਾਂ ਨੇ ਬਾਰੀ ਵਿੱਚ ਦੀ ਵੀਡੀਓ ਬਣਾਈ, ਮਤਲਬ ਕਿ ਜਿਹੜਾ ਸਾੜਿਆ ਜਾ ਰਿਹਾ ਸੀਗਾ ਪੈਸਾ, ਹਾਲਾਂਕਿ ਅੱਧ ਪਚੱਧੇ ਨੋਟ। ਫਿਰ ਉਹਨਾਂ ਨੇ ਬੂਹਾ ਤੋੜ ਕੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਫੜ ਵੀ ਲਿਆ। ਸੋ ਉਹ ਜਿਹੜਾ ਤਹਿਸੀਲਦਾਰ ਆ ਉਹਦੇ ਬਾਰੇ ਹੁਣ ਬਹੁਤ ਗੁੱਸਾ ਹੈ। ਕਾਂਗਰਸ ਦੇ ਵਿਧਾਇਕ ਇੱਕ ਭਰਤ ਸਿੰਘ ਕੁੰਦਰਪੁਰ, ਉਹਨਾਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਆ। ਉਹ ਕਹਿੰਦੇ ਆ ਕਿ ਇਹ ਮਾਮਲਾ ਤਾਂ ਰੇਅਰੈਸਟ ਆ ਤੇ ਇਸ ਬੰਦੇ ਨੂੰ ਤੇ ਬਰਖਾਸਤ ਕਰੋ, ਸਖਤ ਤੋਂ ਸਖਤ ਸਜ਼ਾ ਦਿਓ। ਨਾ ਸਿਰਫ ਇਹਨੇ ਰਿਸ਼ਵਤ ਲਈ ਬਲਕਿ ਉਸ ਤੋਂ ਬਾਅਦ ਵਿਜੀਲੈਂਸ ਨੂੰ ਭਜਾਇਆ ਵੀ ਬੜਾ ਕੁੰਡਾ ਲਾ ਕੇ, ਤੇ ਮੁੜ ਕੇ ਮਾਇਆ ਦੀ ਬੇਕਦਰੀ ਵੀ ਬੜੀ ਕਰਦੇ ਸੀ। ਵੈਸੇ ਗੱਲ ਤਾਂ ਜੁਰਮ ਤੇ ਕਈ ਬਣਦੇ ਆ, ਤੇ ਮਾਇਆ ਜਿਹੜੀ ਆ ਉਹਦੀ ਤੇ ਪੂਜਾ ਕੀਤੀ ਜਾਂਦੀ ਆ ਤੇ ਇਹਨੇ ਤੇ ਚੱਕ ਕੇ ਅੱਗ ਲਾ ਦਿੱਤੀ ਆ। ਔਰ ਅੱਗ ਲਾ ਕੇ ਸਬੂਤ ਸਾੜਨ ਦਾ ਵੀ ਯਤਨ ਕੀਤਾ ਨਾ, ਕਿਉਂਕਿ ਉਹ ਪੈਸਾ ਜਿਹੜਾ ਉਹ ਜੇ ਆਪਣੀ ਇੱਕ ਨੰਬਰ ਦੀ ਕਮਾਈ ਹੋਵੇ ਤੇ ਆਪਣਾ ਤੇ ਇੱਕ ਢਾਲਾ ਡਿੱਗ ਪਵੇ ਤੇ ਰਾਤ ਨੂੰ ਨੀਂਦ ਨਹੀਂ ਪੈਂਦੀ ਕਿ ਕਿੱਥੇ ਡਿੱਗ ਪਿਆ। ਸਾਡੀਆਂ ਮਾਈਆਂ ਜਿਹੜੀਆਂ ਪੁਰਾਣੀਆਂ ਹੁੰਦੀਆਂ ਸੀ ਇਹਦੇ ਜੇ ਕਿਤੇ 50 ਪੈਸੇ ਵੀ ਡਿੱਗ ਪੈਣੇ ਤੇ ਉਹ ਜ਼ਮੀਨ ਤੇ ਲੱਭਦੀਆਂ ਕਰਦੀਆਂ ਹੁੰਦੀਆਂ ਸੀ। ਕਿ 20 ਲੱਖ ਰੁਪਈਆ ਸਾੜਨ ਦਾ ਤੁੱਕ ਕੀ ਹੈ। ਸੋ ਇਸ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਤਹਿਸੀਲਦਾਰ ਨੂੰ ਚੰਗੀ ਤਰ੍ਹਾਂ ਨੱਥਿਆ ਜਾਵੇ। ਜੀ ਜੀ। ਅਤੇ ਸਰੋਤਿਓ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200। ਜੇਕਰ ਤੁਸੀਂ ਵੀ ਸਵਾਲ ਮਿੰਟੂ ਜੀ ਨੂੰ ਪੁੱਛਣਾ ਚਾਹੁੰਦੇ ਹੋ, ਨੰਬਰ 408 272 5200 ਦੇ ਉੱਤੇ ਜਿਹੜਾ ਜੀ ਕਾਲ ਕਰੋਗੇ। ਇੱਕ ਆਪਾਂ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਆਪਾਂ ਕਾਲਸ ਲੈਣੀਆਂ। ਅਤੇ ਉਸ ਤੋਂ ਪਹਿਲਾਂ ਇੱਕ ਖਬਰ ਦੇ ਉੱਤੇ ਹੋਰ ਨਜ਼ਰ ਮਾਰ ਲਈਏ।
ਮੁਖਤਾਰ ਅੰਸਾਰੀ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਝਟਕਾ। ਹਾਂਜੀ ਦੇਖੋ, ਇਹਦੀਆਂ ਮੌਜਾਂ ਦੇ ਦਿਨ ਲੱਗ ਗਏ ਆ, ਪਰ ਇਹ ਕਹੂਗਾ ਉਹ ਮੌਜਾਂ ਭੁੱਲਣੀਆਂ ਨਹੀਂ ਜੋ ਕੈਪਟਨ ਦੇ ਸਿਰ ਤੇ ਕਰੀਆਂ। ਤਾਂ ਮਤਲਬ ਇਹ 2 ਹਫ਼ਤਿਆਂ ਦੇ ਅੰਦਰ ਅੰਦਰ ਇਹਨੂੰ ਯੂਪੀ ਦੀ ਜੇਲ੍ਹ ਦੇ ਵਿੱਚ ਭੇਜਣ ਦੇ ਹੁਕਮ ਦੇ ਦਿੱਤੇ ਗਏ ਆ ਸੁਪਰੀਮ ਕੋਰਟ ਵੱਲੋਂ। ਮਤਲਬ ਕਿ ਉੱਚ ਅਦਾਲਤ ਵੱਲੋਂ ਕਹਿ ਦਿੱਤਾ ਗਿਆ, ਜਾਂ ਸਰਵਉੱਚ ਅਦਾਲਤ ਵੱਲੋਂ ਕਹੀਏ ਸੌਰੀ, ਕਿ ਸਰਵਉੱਚ ਅਦਾਲਤ ਵੱਲੋਂ ਆਖ ਦਿੱਤਾ ਗਿਆ ਕਿ ਭਾਈ ਚੱਲ ਹੁਣ ਤੂੰ ਅੰਸਾਰੀ ਬਹੁਤ ਮੇਲਾ ਲੁੱਟ ਲਿਆ, ਚੱਲ ਹੁਣ ਜਰਾ ਯੋਗੀ ਕੋਲ। ਔਰ ਯੋਗੀ ਵੈਸੇ ਉਹ ਤੁਹਾਨੂੰ ਪਤਾ ਹੀ ਹੈ ਗਰੋਹਵਾਦਾਂ ਨੂੰ ਕਿੱਦਾਂ ਮਿਲਦਾ ਪਿਆ, ਇਹ ਤੇ ਫਿਰ ਵੀ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਬੰਦਾ ਮਾਰ ਕੇ ਬੈਠਾ ਅੰਦਰ। ਸੋ ਉੱਥੇ 1000 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਗਰੋਹਬਾਜ਼ਾਂ ਦੀ, ਬਾਹੂਬਲੀਆਂ ਦੀ, ਹੁਣ ਤੱਕ ਇਹਨਾਂ ਨੇ ਮਲੀਆ ਮਿਟ ਕਰ ਦਿੱਤੀ ਜਾਂ ਜ਼ਬਤ ਕਰ ਲਈ ਹੈ। ਸੋ ਬਹੁਤ ਵੱਡਾ ਮੇਰੇ ਖਿਆਲ ਦੇ ਨਾਲ ਮੁਖਤਾਰ ਅੰਸਾਰੀ ਨੂੰ ਜ਼ਾਤੀਗਤ ਜੇ ਦੇਖੀਏ ਤਾਂ ਝਟਕਾ ਇਹ, ਕਿਉਂਕਿ ਇਹਨੇ ਪਟੀਸ਼ਨ ਵੀ ਪਾਈ ਸੀ ਕਿ ਮੇਰੀ ਜਾਨ ਨੂੰ ਖਤਰਾ, ਮੈਂ ਬਿਮਾਰ ਸ਼ੁਮਾਰ ਆ। ਸਰਕਾਰ ਨੇ ਸਾਥ ਵੀ ਪੂਰਾ ਦਿੱਤਾ ਸੀ, ਪੰਜਾਬ ਦੀ ਸਰਕਾਰ ਨੇ, ਪਰੰਤੂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀਆਂ ਇਹਨਾਂ ਦਲੀਲਾਂ ਨਾਲ ਅਸਹਿਮਤੀ ਜਤਾਈ ਆ ਕਿ ਯੂਪੀ ਸਰਕਾਰ ਜਿਹੜੀ ਆ ਉਹ ਪਾਰਟੀ ਬਣ ਕੇ ਪਟੀਸ਼ਨ ਨਹੀਂ ਪਾ ਸਕਦੀ। ਉਹਨਾਂ ਨੇ ਸਿੱਧੇ ਤੌਰ ਤੇ ਇਹਨਾਂ ਦੀ ਜਿਹੜੀ ਇਹ ਦਲੀਲ ਸੀ ਰੱਦ ਕਰਦਿਆਂ ਹੁਕਮ ਦਿੱਤਾ ਕਿ ਅੰਸਾਰੀ ਨੂੰ ਹੁਣ ਜਲਦੀ ਤੋਂ ਜਲਦੀ ਯੋਗੀ ਕੋਲ ਭੇਜ ਦਿਓ, ਜਿਹੜਾ ਕਹਿੰਦਾ ਕਿ ਆਣ ਮਿਲੋ ਸੱਜਣਾ। ਜੀ ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ ਸਰੋਤਿਓ, ਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋਵੋ ਮਿੰਟੂ ਜੀ ਨੂੰ ਤੇ ਕਾਲ ਕਰ ਸਕੋਗੇ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣਾ ਸਵਾਲ ਜਿਹੜਾ ਉਹ ਤੁਸੀਂ ਪੁੱਛ ਸਕੋਗੇ। ਤੇ ਮਿਲਦੇ ਹਾਂ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KOBO Yuba City 1450 AM KIID Sacramento 1470 AM KCVR Lodi Stockton 1570 AM। ਕੋਵਿਡ-19 ਦਾ ਟੀਕਾ ਜਲਦੀ ਬਣਿਆ, ਇਸ ਬਾਰੇ ਸਵਾਲ ਹੋਣਾ ਸੁਭਾਵਿਕ ਹੈ। ਆਖਿਰਕਾਰ ਰਿਕਾਰਡ ਟਾਈਮ ਦੇ ਵਿੱਚ ਬਣਿਆ ਹੈ। ਕੋਈ ਗੱਲ ਨਹੀਂ, ਜਿੰਨਾ ਜ਼ਿਆਦਾ ਪੁੱਛੋਗੇ ਉਨਾ ਜ਼ਿਆਦਾ ਨਿਸ਼ਚਿਤ ਹੋਵੋਗੇ। ਗੱਲ ਇਹ ਹੈ ਕਿ ਜਦ ਕੋਵਿਡ-19 ਫੈਲਿਆ, ਸਾਇੰਸਦਾਨ ਪਹਿਲਾਂ ਹੀ ਇਹੋ ਜਿਹੀਆਂ ਵੈਕਸੀਨਜ਼ ਤਿਆਰ ਕਰਨ ਦੇ ਰਾਹ ਤੇ ਸਨ। ਕਈ ਸਾਲਾਂ ਦੀ ਮਿਹਨਤ, ਖੋਜ, ਦ੍ਰਿੜਤਾ ਦਾ ਨਤੀਜਾ ਹੈ ਕੋਵਿਡ-19 ਦਾ ਏਡੀ ਜਲਦੀ ਟੀਕਾ ਬਣਨਾ। ਕੋਈ ਕਦਮ ਛੱਡਿਆ ਨਹੀਂ ਗਿਆ। ਲੱਖਾਂ ਹੀ ਕੈਲੀਫੋਰਨੀਆ ਦੇ ਨਿਵਾਸੀਆਂ ਵਾਂਗ ਤੁਸੀਂ ਵੀ ਇਹ ਟੀਕਾ ਲਗਵਾਓ। ਆਓ ਸਾਰੇ ਆਪਣਾ ਹਿੱਸਾ ਪਾਈਏ ਅਤੇ ਸੁਰੱਖਿਆ ਵੱਲ ਵਧੀਏ। ਹੋਰ ਜਾਣਕਾਰੀ ਲਈ vaccinatall58.com ਤੇ ਜਾਓ। ਇਹ ਸੰਦੇਸ਼ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਹੈ। ਜੇਕਰ ਤੁਸੀਂ ਕੰਮ ਦੀ ਭਾਲ ਦੇ ਵਿੱਚ ਹੋ ਜਾਂ ਕੰਮ ਚੇਂਜ ਕਰਨਾ ਚਾਹੁੰਦੇ ਹੋ ਤਾਂ ਵੈਸਟ ਸੈਕਰਾਮੈਂਟੋ ਦੇ ਗੈਸ ਸਟੇਸ਼ਨ ਦੇ ਉੱਤੇ ਸਵੇਰ ਅਤੇ ਰਾਤ ਦੀਆਂ ਸ਼ਿਫਟਸ ਦੇ ਲਈ ਕੰਮ ਕਰਨ ਵਾਲਿਆਂ ਦੀ ਜ਼ਰੂਰਤ ਹੈ। 40 ਸਾਲ ਤੋਂ ਵੱਧ ਦੇ ਮਰਦ ਅਤੇ ਔਰਤਾਂ ਨੂੰ ਪਹਿਲ ਦਿੱਤੀ ਜਾਵੇਗੀ। ਚੰਗੀ ਤਨਖਾਹ ਦਿੱਤੀ ਜਾਵੇਗੀ। ਕਾਲ 5307138445 530 713 8445। ਮੇਡ ਇਨ ਇੰਡੀਆ ਰੈਸਟੋਰੈਂਟ। ਇੱਥੋਂ ਤੁਸੀਂ ਵੈਜ ਤੇ ਨਾਨ ਵੈਜ, ਟਿਪੀਕਲ ਇੰਡੀਅਨ ਤੇ ਚਾਈਨੀਜ਼ ਫੂਡ ਲੈ ਸਕਦੇ ਹੋ। ਫੂਡ ਟੇਕ ਆਊਟ ਕਰੋ ਜਾਂ ਫਿਰ ਬੈਠ ਕੇ ਖਾਓ। ਇੱਥੋਂ ਤੁਸੀਂ ਬੁਫੇ ਵੀ ਖਾ ਸਕਦੇ ਹੋ। ਬੁਫੇ ਸਵੇਰੇ 11 ਵਜੇ ਤੋਂ ਦੁਪਹਿਰੇ 3 ਵਜੇ ਤੱਕ ਖੁੱਲਦਾ ਹੈ। ਫੂਡ ਆਰਡਰ ਵੀ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ 916 587 2828 916 587 2828 ਤੇ ਇਹਨਾਂ ਦਾ ਐਡਰੈਸ ਹੈ 8649 ਐਲ ਗਰੋਵ ਕੈਲੀਫੋਰਨੀਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 4082725200। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ। ਹੌਲੀਡੇਜ਼ ਦੇ ਮੌਕੇ ਦੇ ਉੱਤੇ ਲੱਗ ਚੁੱਕੀ ਹੈ ਭਾਰੀ ਸੇਲ, 50 ਤੋਂ 70% ਤੱਕ ਆਫ। ਕੁਈਨ ਮੈਮਰੀ ਫੋਮ ਮੈਟਰਸ 199, ਪੰਜਾਬ ਸਟਾਈਲ ਪੇਟੀ ਬੈੱਡ ਵੀ ਮੌਜੂਦ ਹਨ, ਸਟਾਕ ਦੇ ਵਿੱਚ ਹਨ, ਵੇਟਿੰਗ ਨਹੀਂ ਹੋਵੇਗੀ। ਫਾਈਨੈਂਸਿੰਗ ਦੀਆਂ ਆਪਸ਼ਨਸ ਵੀ ਉਪਲਬਧ ਹਨ, ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਰੋਜ਼ਵਿਲ, 1811 ਡਗਲਸ ਬੁਲੇਵਾਰਡ ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਬਾ ਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ ਰੋਜ਼ਵਿਲ। ਵਿਹਾਨੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਹਾਂ ਬਈ, ਕਿੱਥੇ ਪਹੁੰਚ ਗਿਆ? ਪਹੁੰਚਣਾ ਕਿੱਥੇ ਸੀ, ਮਕੈਨਿਕ ਤੋਂ ਟਰੱਕ ਠੀਕ ਕਰਾਉਣਾ। ਜਦ ਦਾ ਟਰੱਕ ਲਿਆ ਰੋਡ ਤੇ ਘੱਟ, ਮਕੈਨਿਕ ਤੇ ਵੱਧ ਰਹਿਣਾ ਮੈਂ। ਤੈਨੂੰ ਉਦੋਂ ਵੀ ਕਿਹਾ ਸੀ ਤੇ ਹੁਣ ਵੀ ਕਹਿਣਾ ਆ, ਇੰਟਰਨੈਸ਼ਨਲ ਯੂਜ਼ਡ ਟਰੱਕ ਸੈਂਟਰ ਵੈਸਟ ਸੈਕਰਾਮੈਂਟੋ ਵਾਲੇ ਨਵਜੀਤ ਕਾਹਲੋਂ ਹੋਣਾ ਤੋਂ ਟਰੱਕ ਖਰੀਦਣਾ ਸੀ। ਵਧੀਆ ਚੱਲਣ ਵਾਲਾ ਟਰੱਕ ਮਿਲਣਾ ਸੀ, ਫਿਰ ਮਕੈਨਿਕ ਤੇ ਨਹੀਂ ਰੋਡ ਤੇ ਹੀ ਜ਼ਿਆਦਾ ਸਮਾਂ ਲੰਘਣਾ ਸੀ। ਜੇਕਰ ਤੁਸੀਂ ਵੀ ਇੰਟਰਨੈਸ਼ਨਲ ਕੈਨਵਰਥ ਫਰੀਟਲਾਈਨਰ ਦੇ ਟਰੱਕ ਬਾਈ ਕਰਨਾ ਚਾਹੁੰਦੇ ਹੋ ਤਾਂ ਕਾਲ ਨਵਜੀਤ ਕਾਹਲੋਂ 916 573 9190 9165739190। ਇਸ ਮੌਕੇ ਨਵੇਂ ਇੰਟਰਨੈਸ਼ਨਲ LT ਟਰੱਕ 2018 2019 ਆਟੋਮੈਟਿਕ ਤੇ ਮੈਨੂਅਲ ਕਮਿੰਸ X15 ਮੋਟਰ ਦੇ ਨਾਲ ਉਪਲਬਧ ਹਨ। ਕਾਲ ਨਵਜੀਤ ਕਾਹਲੋਂ 9165739190। ਇੰਟਰਨੈਸ਼ਨਲ ਯੂਜ਼ਡ ਟਰੱਕ ਸੈਂਟਰ ਵੈਸਟ ਸੈਕਰਾਮੈਂਟੋ 4505 ਵੈਸਟ ਕੈਪੀਟਲ ਐਵੇਨਿਊ, ਵੈਸਟ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ। ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਆ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ ਤੁਸੀਂ ਵੀ ਜੇ ਕਾਲ ਕਰਕੇ ਮਿੰਟੂ ਜੀ ਨੂੰ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200 408 272 5200 ਦੇ ਉੱਤੇ ਤੁਸੀਂ ਕਾਲ ਕਰਕੇ ਸਵਾਲ ਪੁੱਛ ਸਕਦੇ ਹੋ। ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜੇ ਨੇ ਜੀ ਆਪਣੇ ਨਾਲ ਹਰਜਿੰਦਰ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਭਾਜੀ ਮੇਰਾ ਸਿਰਫ ਸਵਾਲ ਕੋਈ ਨਹੀਂ ਆ, ਮੈਂ ਲਾਸਟ ਵੀਕ ਸ਼ਾਇਦ ਸੁਣਦਾ ਸੀਗਾ ਮਿੱਟੂ ਭਾਜੀ ਨੇ ਕਿਤੇ ਇੰਟਰਵਿਊ ਦਿੱਤੀ ਸੀਗੀ ਟੈਲੀਵਿਜ਼ਨ 'ਤੇ। ਭਾਜੀ ਸਿਰਫ ਇੰਨੇ ਕਹਿਣਾ ਚਾਹੁੰਦਾ, ਪਲੀਜ਼ ਵੀ ਆਪਣੇ ਜ਼ਬਾਨੀ ਮਾੜਾ ਜਿਹਾ ਦੱਸੋ ਸਾਰੇ ਸਰੋਤਿਆਂ ਨੂੰ ਵੀ ਉਹ ਕਿਹੜਾ ਟੈਲੀਵਿਜ਼ਨ ਸੀਗਾ। ਤਾਂ ਬਾਕੀ ਉਹ ਗੱਲਬਾਤ ਬਹੁਤ ਵਧੀਆ ਲੱਗੀ। ਅਤੇ ਬਾਕੀ ਮੇਰਾ ਇੱਕ ਥੋੜ੍ਹਾ ਜਿਹਾ ਸੁਝਾਅ ਆ ਆਪਣੇ ਛੋਟੇ ਭਰਾ ਨੂੰ ਵੀ ਜਿੰਨਾ ਸੱਚ ਬੋਲਦੇ ਆ ਇਹੋ ਵੀ ਮੋਰਾਂ ਨੂੰ ਤੇਲ ਜ਼ਰੂਰ ਲੈ ਕੇ ਜਾਇਆ ਕਰਨ, ਵੀ ਡਾਂਗਾ ਕਿਤੇ ਵੀ ਪੈ ਸਕਦੀਆਂ। ਗੁੱਸਾ ਨਾ ਕਰਿਓ ਭਾਈ, ਸੌਰੀ। ਕੋਈ ਗੱਲ ਨਹੀਂ, ਡਾਂਗਾ ਉਹਨਾਂ ਨੇ ਵਾਧੂ ਖਾਤੀਆਂ ਆ, ਕੋਈ ਗੱਲ ਨਹੀਂ। ਤੁਸੀਂ ਸਲਾਹ ਦੇ ਰਹੇ ਹੋ ਕਿ ਚੇਤਾਵਨੀ ਦੇ ਰਹੇ ਹੋ। ਖੈਰ ਦੇਖੋ, ਪਹਿਲੀ ਗੱਲ ਤੇ ਆ ਕਿ ਇੱਕ ਮਰਿਆਦਾ ਹੁੰਦੀ ਹੈ ਕਿਸੇ ਵੀ ਮੀਡੀਆ ਪਲੇਟਫਾਰਮ ਦੀ ਆਊਟਲੈਟ ਦੀ ਕਿ ਅਸੀਂ ਕਿਸੇ ਪਲੇਟਫਾਰਮ ਤੇ ਦੂਸਰੇ ਪਲੇਟਫਾਰਮ ਦਾ ਨਾਂ ਨਹੀਂ ਲੈ ਸਕਦੇ, ਜ਼ਿਕਰ ਨਹੀਂ ਕਰ ਸਕਦੇ। ਔਰ ਦੂਜੀ ਗੱਲ ਇਹ ਆ ਕਿ ਇੰਟਰਵਿਊ ਜਿਹੜੀਆਂ ਗੱਲਾਂ ਕਰਨੀਆਂ ਉਹ ਆਪਾਂ ਇੱਥੇ ਹੀ ਕਰ ਲਵਾਂਗੇ, ਕੋਈ ਗੱਲ ਨਹੀਂ। ਰਾਜ ਕਰਨਵੀਰ ਸਿੰਘ ਜੀ ਕਿਸੇ ਦਿਨ ਮੈਨੂੰ ਲੈ ਲੈਣਗੇ ਤੇ ਇੱਕ ਮੁੱਦੇ ਤੇ ਗੱਲ ਕਰ ਲਾਂਗੇ, ਉਹ ਇੰਟਰਵਿਊ ਹੀ ਬਣ ਜਾਂਦੀ ਆ। ਸੈਕੰਡ ਚੀਜ਼ ਆ ਕਿ ਦੇਖੋ, ਜੇ ਸੱਚ ਬੋਲਣਾ ਤਾਂ ਫਿਰ ਡਾਂਗ ਜੇ ਪੈਂਦੀ ਵੀ ਹੈ ਤਾਂ ਕੋਈ ਚੱਕਰ ਨਹੀਂ ਹੈਗਾ, ਕੋਈ ਗੱਲ ਨਹੀਂ ਹੈ। ਜੇ
ਅੱਗੇ ਮਤਲਬ ਕਿ ਝੂਠ ਬੋਲ ਬੋਲ ਕੇ ਡਾਂਗਾਂ ਖਾਧੀਆਂ, ਹੁਣ ਸੱਚ ਬੋਲ ਕੇ ਖਾ ਲਾਂਗੇ। ਖਾਣੀਆਂ ਤੇ ਡਾਂਗਾਂ, ਜਦੋਂ ਖਾਣੀਆਂ ਡਾਂਗਾਂ ਚੱਜ ਦੀਆਂ ਖਾਣਗੇ, ਮਾੜੀਆਂ ਤਾਂ ਖਾਧੀਆਂ ਹੀ ਆ, ਕੋਈ ਗੱਲ ਨਹੀਂ। ਜੀ ਬਿਲਕੁਲ ਸੱਚੀ ਗੱਲ ਆ। ਇਹ ਨਹੀਂ ਪਤਾ ਵੀ ਚੇਤਾਵਨੀ ਦਿੰਦੇ ਸੀਗੇ, ਸਲਾਹ ਦਿੰਦੇ ਸੀਗੇ। ਚਲੋ ਕੋਈ ਗੱਲ ਨਹੀਂ। ਅਗਲੇ ਜਿਹੜੇ ਕਾਲਰ ਉਹਨਾਂ ਨਾਲ ਕਰਦੇ ਹਾਂ ਜੀ ਆਪਾਂ ਗੱਲ, ਜੁੜੇ ਨੇ ਜੱਸੀ ਗਿੱਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣਾ ਮੈਂ ਇਹ ਪੁੱਛਣਾ ਸੀ ਕਿ 22 ਦੇ ਵਿੱਚ ਜਥੇਬੰਦੀਆਂ ਆਪਣਾ ਕੈਪਟਨ ਨੂੰ ਰੋਕਣ ਵਾਸਤੇ ਕੁਛ ਨਾ ਕੁਛ ਕਰਨਗੀਆਂ, ਜਿਵੇਂ ਯੋਗਰਾਜ ਸਿੰਘ ਨੇ ਜ਼ੋਰ ਲਾ ਲਿਆ ਇਹਨਾਂ ਨੂੰ, ਤੇ ਦੱਸੋ ਮਾੜਾ ਜਿਹਾ ਕੀ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਨਹੀਂ, ਉਹਨਾਂ ਨੇ ਤੇ ਸਾਫ਼ ਕਹਿ ਦਿੱਤਾ ਆ ਕਿ ਅਸੀਂ ਇਲੈਕਸ਼ਨ 'ਚ ਨਹੀਂ ਜਾਣਾ, ਤੇ ਜਿਸ ਬੰਦੇ ਨੇ ਇਲੈਕਸ਼ਨ 'ਚ ਜਾਣਾ ਉਹ ਅੰਦੋਲਨ ਤੋਂ ਦੂਰ ਹੋ ਜਾਵੇ। ਤਾਂ ਉਹਨਾਂ ਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਿਸਪਿਊਟ ਚੱਲ ਰਿਹਾ ਇਸ ਚੀਜ਼ ਨੂੰ ਲੈ ਕੇ। ਔਰ ਯੋਗਰਾਜ ਸਿੰਘ ਜੀ ਵੀ ਠੀਕ ਆ, ਤੁਸੀਂ ਸਲਾਹ ਦੇ ਦਿੱਤੀ ਆ, ਠੀਕ ਆ, ਗੱਲ ਖਤਮ ਆ। ਤਾਂ ਵਾਰ-ਵਾਰ ਉਹ ਚੀਜ਼ ਨੂੰ ਆਪਾਂ ਕੰਪੈਲ ਥੋੜ੍ਹੀ ਨਾ ਕਰ ਸਕਦੇ ਹਾਂ ਕਿਸੇ ਨੂੰ। ਜਥੇਬੰਦੀਆਂ ਦੇ ਆਪਣੇ ਅਸੂਲ ਆ, ਜਥੇਬੰਦੀਆਂ ਦੇ ਆਪਣੇ ਉਹਨਾਂ ਦੇ ਵਿਚਾਰ ਆ। ਕਿਸੇ ਨੇ ਰਾਜਨੀਤੀ 'ਚ ਆਉਣਾ ਤਾਂ ਉਹ ਠੀਕ ਆ, ਉਹਦੇ ਲਈ ਮੈਦਾਨ ਖੁੱਲ੍ਹਾ। ਜੇ ਨਹੀਂ ਆਉਣਾ ਚਾਹੁੰਦਾ, ਆਪਾਂ ਜ਼ਬਰਦਸਤੀ ਥੋੜ੍ਹੀ ਨਾ ਲਿਆਉਣਾ ਚਾਹੁੰਦੇ ਹਾਂ ਜਾਂ ਲਿਆ ਸਕਦੇ ਹਾਂ। ਗੱਲ ਇਹ ਆ ਕਿ ਜੇ ਉਹ ਕਿਸਾਨ ਜਥੇਬੰਦੀਆਂ ਨਾ ਵੀ ਹੋਣ, ਫਰਜ਼ ਕਰੋ 32 ਕਿਸਾਨ ਜਥੇਬੰਦੀਆਂ ਨਾ ਵੀ ਹੋਣ, ਤਾਂ ਕੀ ਸਾਡੇ ਕੋਲ ਕੋਈ ਲੀਡਰਸ਼ਿਪ ਨਹੀਂ ਨਿਕਲ ਸਕਦੀ? ਜੇ ਅਸੀਂ ਦੇਖਦੇ ਹਾਂ ਤਾਂ ਕਿੰਨੇ ਉੱਥੇ ਨੌਜਵਾਨ ਆ ਜਿਹੜੇ ਅੱਜ ਦੀ ਤਾਰੀਖ ਦੇ ਵਿੱਚ ਫੇਸ ਬਣੇ ਆ, ਤਾਂ ਫਿਰ ਅਸੀਂ ਉਹਨਾਂ ਦੇ ਵਿੱਚੋਂ ਵੀ ਲੀਡਰ ਲੱਭ ਸਕਦੇ ਹਾਂ। ਕੋਈ ਵੱਡੀ ਗੱਲ ਨਹੀਂ ਹੈ। ਤਾਂ ਮੇਰੇ ਖਿਆਲ ਦੇ ਨਾਲ ਇਹ ਕਿਸਾਨ ਜਥੇਬੰਦੀਆਂ ਤੇ ਛੱਡ ਦੇਣਾ ਚਾਹੀਦਾ ਕਿ ਉਹਨਾਂ ਨੇ ਰਾਜਨੀਤੀ 'ਚ ਆਉਣਾ ਜਾਂ ਨਹੀਂ। ਪਰ ਜੇ ਨਹੀਂ ਆਉਣਾ ਤਾਂ ਫਿਰ ਸਾਰੇ ਰਾਜਨੀਤੀ ਤੋਂ ਦੂਰ ਰਹਿਣ। ਇਹ ਨਹੀਂ ਹੈ ਕਿ ਲੱਖੋਵਾਲ ਜੀ ਰਾਜਨੀਤੀ 'ਚ ਆਏ, ਉਹਨਾਂ ਨੂੰ ਦੂਰ ਕਰ ਦਿੱਤਾ ਤੇ ਉਹਨਾਂ ਦੇ ਸੁਪੁੱਤਰ ਨੂੰ ਵਿੱਚ ਪਾ ਲਿਆ। ਇਹ ਨਹੀਂ ਹੈ ਕਿ ਯੋਗੇਂਦਰ ਯਾਦਵ ਜੀ ਵੀ ਰਾਜਨੀਤੀ 'ਚ ਆਏ, ਨਾਲ ਉਹਨਾਂ ਨੇ ਕਿਸਾਨੀ ਲਈ ਵੀ ਸੰਘਰਸ਼ ਕੀਤਾ, ਇੱਕ ਸੰਗਠਨ ਬਣਾ ਕੇ, ਤਾਂ ਉਹਨਾਂ ਨੂੰ ਉਹਨਾਂ ਦੀ ਰਾਜਨੀਤੀ ਜਿਹੜੀ ਆ ਛੱਡ ਦਿੱਤੀ ਗਈ। ਇਹ ਨਹੀਂ ਹੈ ਕਿ ਜਿਹੜੇ ਕਮਿਊਨਿਸਟ ਆ ਉਹ CPI ਤੇ CPIM ਦੇ ਹੱਕ ਦੇ ਵਿੱਚ ਉਹ ਜੋ ਮਰਜ਼ੀ ਕਰੀ ਜਾਣ। ਸੋ ਫਿਰ ਚੰਗੀ ਤਰ੍ਹਾਂ ਮਤਲਬ ਕਿ ਦੂਰ ਹੀ ਹੋ ਜਾਣਾ ਚਾਹੀਦਾ। ਉਹ ਨਾਲੇ ਆਂਦੇ ਹੁੰਦੇ ਘੁੰਡ ਕੱਢਣਾ, ਨਾਲੇ ਕਲਿੱਪ ਵਿਖਾਉਣਾ, ਦੋ ਚੀਜ਼ਾਂ ਨਹੀਂ ਚੱਲਣੀਆਂ ਚਾਹੀਦੀਆਂ। ਤੇ ਜੇ ਰਾਜਨੀਤੀ 'ਚ ਤੁਸੀਂ ਨਹੀਂ ਆਉਣਾ ਤਾਂ ਘੱਟੋ ਘੱਟ ਮੈਂ ਸਮਝਦਾ, ਬਿਲਕੁਲ ਇਸ ਗੱਲ ਨਾਲ ਸਹਿਮਤ ਆ ਕਿ ਤੁਸੀਂ ਇੱਕ ਬਦਲਵੀਂ ਲੀਡਰਸ਼ਿਪ ਜਿਹੜੀ ਆ ਉਹ ਜ਼ਰੂਰ ਤਿਆਰ ਕਰੋ, ਨੌਜਵਾਨ ਲੀਡਰ ਜ਼ਰੂਰ ਤਿਆਰ ਕਰੋ, ਪਾਰਟੀ ਬਣਾਉਣ, ਆਜ਼ਾਦ ਕੋਈ ਫਰੰਟ ਬਣਾਉਣ, ਜੋ ਮਰਜ਼ੀ ਕਰਨ, ਪਰ ਉਹਨਾਂ ਦੇ ਵਿੱਚ ਗੁਣ ਜ਼ਰੂਰ ਭਰੋ। ਤੁਸੀਂ ਭਰ ਸਕਦੇ ਹੋ ਕਿਉਂਕਿ ਤੁਹਾਡੇ ਕੋਲ ਬਹੁਤ ਵੱਡਾ ਤਜਰਬਾ, ਤੁਹਾਡੇ ਕੋਲ ਵੱਖ-ਵੱਖ ਫਿਲਾਸਫੀਆਂ ਦਾ ਨਿਚੋੜ ਆ, ਤੁਹਾਡੇ ਕੋਲ ਵੱਖ-ਵੱਖ ਵਿਚਾਰਧਾਰਾਵਾਂ ਦਾ ਇੱਕ ਪ੍ਰਵਾਹ ਹੈ ਜਿਹਦੇ ਵਿੱਚੋਂ ਬਹੁਤ ਕੁਝ ਤੁਸੀਂ ਸਿਖਾ ਸਕਦੇ ਹੋ। ਜੀ ਅਗਲੇ ਕਾਲਰ ਨੇ ਰਤਨਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਤੇ ਪੰਜਾਬੀ ਰੇਡੀਓ ਜੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੇਰਾ ਸਵਾਲ ਸੀਗਾ ਜੀ, ਮਿੰਟੂ ਜੀ, ਇੱਕ 4 ਮਾਰਚ ਨੂੰ ਮੇਰਾ ਖਿਆਲ ਹੀ ਨਹੀਂ ਕੋਈ ਨਿਯਮਾਂ 'ਚ ਸੋਧ ਕੀਤੀ ਆ, ਤੇ ਜਿਹੜੇ OCI ਕਾਰਡ ਦੇ ਧਾਰਕ ਹੈਗੇ ਆ ਵੀ ਉਹ ਬਾਕੀ ਜਿੱਦਾਂ ਇਲੈਕਸ਼ਨ ਲੜਨਾ ਜਾਂ ਵੋਟਿੰਗ ਕਰਨਾ, ਸੋ ਪਹਿਲਾਂ ਸੀ, ਇੱਕ ਨਵਾਂ ਹੀ ਨਹੀਂ ਐਡ ਕੀਤਾ ਵੀ ਕੀ ਉਹ ਐਗਰੀਕਲਚਰ ਜ਼ਮੀਨ ਇੱਥੇ ਪਰਚੇਜ ਨਹੀਂ ਕਰ ਸਕਦੇ ਹੁਣ ਇੰਡੀਆ ਦੇ ਵਿੱਚ ਉਹ OCI ਕਾਰਡ ਵਾਲੇ ਜਾਂ ਹੋਰ NRI? ਕੀ ਉਹ ਆਪਣੀ ਜੱਦੀ ਜ਼ਮੀਨ ਵੀ ਦਾ ਤਾਂ ਨਹੀਂ ਹੈਗਾ ਵੀ ਉਹ ਜੱਦੀ ਜ਼ਮੀਨ ਵੀ ਰੱਖ ਸਕਦੇ? ਇਹਦੇ ਬਾਰੇ ਜਾਣਕਾਰੀ ਲੈਣੀ ਸੀ ਜੀ। ਧੰਨਵਾਦ ਜੀ। ਨਹੀਂ ਸਰ, ਮੈਨੂੰ ਉਹਦਾ ਪੂਰਾ ਤਾਂ ਪਤਾ ਨਹੀਂ, ਪਰ ਉਹਨਾਂ ਨੇ OCI ਕਾਰਡ ਹੋਲਡਰਾਂ ਤੇ ਨਾ ਕੁਝ ਸ਼ਰਤਾਂ ਲਾਈਆਂ ਨੇ। ਜ਼ਮੀਨ ਜ਼ਮੂਨ ਦਾ ਕੁਛ ਨਹੀਂ ਹੈ, ਜ਼ਮੀਨਾਂ ਜਿਉਂਦੀਆਂ ਤੇ ਉਹ ਰਹਿਣਗੀਆਂ। ਮਸਲਨ ਜੇ ਤੁਸੀਂ ਇੱਧਰ ਆ ਕੇ ਰਿਸਰਚ ਤੇ ਕੋਈ ਕੰਮ ਕਰਨਾ ਹੈ, ਮਸਲਨ ਜਰਨਲਿਜ਼ਮ ਕੁਛ ਕਰਨਾ ਹੈ, ਤਾਂ ਤੁਹਾਨੂੰ ਐਕਸਟਰਾ ਪਰਮਿਸ਼ਨਸ ਲੈਣੀਆਂ ਪੈਣਗੀਆਂ। ਜਾਂ ਕਿਸੇ ਵਿਸ਼ੇਸ਼ ਥਾਂ ਤੇ ਜਾਣਾ ਹੈ, ਜਿੱਦਾਂ ਲਾ ਲਓ ਫਰਜ਼ ਕਰੋ ਕਿ ਕੋਈ ਖਾਸ ਥਾਂ, ਕਿਸੇ ਤੁਸੀਂ ਯੂਨੀਵਰਸਿਟੀ 'ਚ ਜਾਣਾ ਜਾਂ ਕਿਸੇ ਸਮਾਗਮ 'ਚ ਸ਼ਿਰਕਤ ਕਰਨੀ ਹੈ, ਦੈਨ ਤੁਹਾਨੂੰ ਪਰਮਿਟ ਲੈਣਾ ਪਏਗਾ ਉਹਨਾਂ ਤੋਂ। ਸੋ ਇਹ ਚੀਜ਼ਾਂ ਨੇ, ਇਹ ਸੋਧ ਜ਼ਰੂਰ ਹੋਈ ਹੈ। ਉਹ ਹੌਡੀ ਮਹੌਦੀ ਜਿਹੜੇ ਕਰਦੇ ਮੌਤ ਦੇ ਬਾਹਰ ਰਹਿ ਕੇ, ਉਹਨਾਂ ਨੂੰ ਵੀ ਸੁਣ ਲੈਣਾ ਚਾਹੀਦਾ। OCI ਕਾਰਡ ਹੋਲਡਰ ਤੇ ਸਾਰੇ ਹੀ ਆ ਨਾ, ਤਾਂ ਦੇਖਣਾ ਪਏਗਾ ਤੁਹਾਨੂੰ ਕਿ ਹੁਣ ਜੇ ਤੁਸੀਂ ਇਸ ਤਰ੍ਹਾਂ ਦੇ ਖੋਜ ਕਾਰਜ ਕਰਨੇ ਆ ਜਾਂ ਪੱਤਰਕਾਰਤਾ ਨਾਲ ਜੁੜੇ ਕਾਰਜ ਕਰਨੇ ਆ, ਤਾਂ ਤੁਹਾਨੂੰ ਐਕਸਟਰਾ ਪਰਮਿਸ਼ਨਸ ਲੈਣੀਆਂ ਪੈਣਗੀਆਂ। ਉਹ ਕਾਫੀ ਵੱਡਾ ਖਰੜਾ ਸੀਗਾ, ਮੈਂ ਪੜ੍ਹਿਆ ਹੋਇਆ, ਮੇਰੇ ਕੋਲ ਸ਼ਾਇਦ ਫਾਈਲ ਦੇ ਵਿੱਚ ਜੇ ਲੱਗਾ ਹੋਇਆ, ਮੈਂ ਅਗਲੇ ਵੀਕ ਦੇਖਾਂਗਾ, ਮੈਂ ਰਾਜਕਰਨਵੀਰ ਸਿੰਘ ਨੂੰ ਭੇਜ ਦੇਵਾਂਗਾ, ਤਾਂ ਰਾਜਕਰਨਵੀਰ ਸਿੰਘ ਜੀ ਉਹਦੇ ਤੇ ਰਿਪੋਰਟ ਬਣਾ ਕੇ ਉਹ ਤੁਹਾਨੂੰ ਸਾਰਾ ਸਮਝਾ ਦੇਣਗੇ। ਜੀ ਜੀ ਬਿਲਕੁਲ ਜੀ, ਆਉਣ ਵਾਲੇ ਦਿਨਾਂ ਜ਼ਰੂਰ ਸਮਝਾਵਾਂਗੇ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਇਸ ਚੀਜ਼ ਦੇ ਨਾਲ ਜਿਹੜੇ ਡਾਇਰੈਕਟਲੀ ਚੀਜ਼ਾਂ ਜਿਹੜੀਆਂ ਉਹ ਜੁੜੀਆਂ ਹੋਣਗੀਆਂ। ਪਰ ਮੈਂ ਦੇਖੋ ਅੰਗਰੇਜ਼ੀ ਮੈਂ ਘੱਟ ਜਾਣਦਾ,
ਪਰ ਜਿੰਨਾ ਕੁ ਮੈਂ ਇਹਨੂੰ ਪੜ੍ਹ ਕੇ ਸਮਝ ਸਕਿਆ, ਇਹ ਨਹੀਂ ਹੈ ਕਿ ਤੁਹਾਡੀ ਜੱਦੀ ਜਾਇਦਾਦ ਤੇ ਕੋਈ ਖਤਰਾ ਹੈ, ਐਸਾ ਕੁਛ ਨਹੀਂ ਹੈ। ਪਰ ਉਹਦੇ ਨਾਲ ਕਿ ਐਕਸਟਰਾ ਜਿੱਦਾਂ ਕਹਿ ਲਓ ਕਿ ਇੱਕ ਸਕੰਜਾ ਕੱਸ ਦਿੱਤਾ, ਜਿਹੜੇ OCI ਕਾਰਡ ਹੋਲਡਰ ਆ ਜਿਹੜੇ ਉਹਨਾਂ ਤੇ ਐਕਸਟਰਾ ਇੱਕ ਸਕੰਜਾ ਕੱਸ ਦਿੱਤਾ ਕਿ ਤੁਸੀਂ ਸਿੱਧੇ ਤੌਰ ਤੇ ਆ ਕੇ ਇੰਡੀਆ 'ਚ ਹੁਣ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਹੋਰ ਵੀ ਬਾਈ ਬਹੁਤ ਕੁਛ ਸੀ, ਕਿਉਂਕਿ ਹੁਣ ਮੈਨੂੰ ਯਾਦ ਨਹੀਂ, ਯਕਦਮ ਸਵਾਲ ਆ ਜਾਂਦਾ ਕਈ ਵਾਰ, ਤਾਂ ਉਹ ਚੀਜ਼ਾਂ ਜਿਹੜੀਆਂ ਪੂਰੀ ਤੌਰ ਤੇ ਤੁਹਾਡੀ ਜ਼ਹਿਨ ਦੇ ਵਿੱਚ ਨਹੀਂ ਹੁੰਦੀਆਂ। ਮੈਂ ਕੋਸ਼ਿਸ਼ ਕਰਾਂਗਾ, ਲੱਭਾਂਗਾ, ਆਪਾਂ ਟੋਟਲੀ ਉਹਨੂੰ ਖੰਗਾਲ ਲਵਾਂਗੇ ਜੀ। ਧੰਨਵਾਦ ਜੀ। ਤੇ ਸਰੋਤਿਓ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਅਗਲੇ ਕਾਲਰ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਭੈਣ ਭਰਾਵਾਂ ਸੁਣਨ ਵਾਲਿਆਂ ਨੂੰ। ਸਤਿ ਸ਼੍ਰੀ ਅਕਾਲ। ਮੇਰਾ ਪਹਿਲਾ ਸਵਾਲ ਤਾਂ ਇਹ ਹੈ ਜੀ ਕਿ ਇਹ ਜਿਹੜੀਆਂ ਫਾਰਮਾਸਿਊਟੀਕਲ ਕੰਪਨੀਆਂ ਸੀ ਜਿਨ੍ਹਾਂ ਨੇ ਪਹਿਲਾਂ ਹੀ ਕਰੋਨਾ ਵਾਇਰਸ ਦੀ ਮੈਡੀਸਿਨ ਬਣਾਉਣੀ ਸ਼ੁਰੂ ਕਰ ਦਿੱਤੀ ਸੀ, ਕੀ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਵੀ ਇਹ ਬਿਮਾਰੀ ਆ ਜਾਣੀ ਆ, ਕਿ ਜਾਂ ਉਹਨਾਂ ਪਹਿਲਾਂ ਕੋਈ ਇਹੋ ਜਿਹੇ ਪ੍ਰੋਗਰਾਮ ਫਿੱਟ ਕੀਤੇ ਸੀ ਵੀ ਇਹ ਬਿਮਾਰੀ ਆਪਾਂ ਖਿਲਾਰਨੀ ਆ ਤੇ ਉਹਦੀ ਪਹਿਲਾਂ ਦਵਾਈ ਬਣਾ ਲਈਏ ਤੇ ਮੁੜ ਕੇ ਪੈਸੇ ਕਮਾਵਾਂਗੇ? ਇਹ ਕਿਤੇ ਬਿਜ਼ਨਸ ਦੀ ਹੇਰਾਫੇਰੀ ਨਾਲ ਲੋਕਾਂ ਨਾਲ ਧੋਖਾ ਤਾਂ ਨਹੀਂ ਹੋਇਆ? ਦੂਸਰਾ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੈਪਟਨ ਸਾਹਿਬ ਗੱਲਾਂ ਤੇ ਕਰਦੇ ਨੇ ਪਰ ਕੰਮ ਉਹਨਾਂ ਦੇ ਸਾਰੇ ਐਂਟੀ ਫਾਰਮਰਸ ਨੇ। ਇਹ ਗਾਂ ਇਲੈਕਸ਼ਨ 'ਚ ਕਿਵੇਂ ਸੋਚਦੇ ਨੇ ਵੀ ਇਹ ਜਿੱਤ ਜਾਣਗੇ? ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਪੰਨੂ ਜੀ, ਇੱਥੇ ਮੈਂ ਤੁਹਾਨੂੰ ਕਹਿਣਾ, ਜਿਹੜਾ 5 ਲੱਖ ਬੰਦਾ ਇੱਥੇ ਮਰ ਗਿਆ ਜਾਂ ਹੋਰ ਜਿਨ੍ਹਾਂ ਨੂੰ ਅਸਲ ਦੇ ਵਿੱਚ ਇਸ ਬਿਮਾਰੀ ਤੋਂ ਜਿਹੜੇ ਉਹ ਮਰੇ ਆ, ਆਈ ਥਿੰਕ ਇੱਦਾਂ ਦੀ ਸੰਵੇਦਨਹੀਨ ਗੱਲ ਕਰਨੀ ਜਿਹੜੀ ਉਹ ਸ਼ੋਭਦੀ ਨਹੀਂ ਆ। ਅਤੇ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਜਿਹੜੇ ਟੀਕੇ ਬਣੇ ਨੇ, ਵੈਕਸੀਨਸ ਬਣੀਆਂ ਨੇ। ਇਸ ਹੁਣ ਤੁਸੀਂ ਦੇਖੋ, ਅੱਜ ਤੋਂ 30 ਸਾਲ ਪਹਿਲਾਂ ਸਾਇੰਸ ਦੇ ਵਿੱਚ ਵੀ ਬਹੁਤ ਜ਼ਿਆਦਾ ਤਰੱਕੀ ਹੋਈ ਆ। ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਆ ਵੀ ਮਫਾਦ ਜਿਹੜੇ ਆ ਕੰਪਨੀਆਂ ਦੇ ਹੁੰਦੇ ਆ, ਵੀ ਉਹਨਾਂ ਨੂੰ ਮੌਕਾ ਮਿਲਦਾ ਹੈ, ਉਹ ਡਾਲਰ ਜਿਹੜੇ ਆ ਪੈਸੇ ਉਹਨਾਂ ਨੇ ਬਣਾਉਣੇ ਹੁੰਦੇ ਆ। ਪਰ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਅ ਚਲੇ ਗਏ ਆ ਇਸ ਬਿਮਾਰੀ ਦੇ ਕਰਕੇ, ਉਹਨਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਬੇਇੱਜ਼ਤ ਨਾ ਕਰੀਏ, ਚੰਗੀ ਗੱਲ ਨਹੀਂ। ਉਹਨਾਂ ਦੇ ਦੁੱਖ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਆ। ਇਸ ਨੂੰ ਬਿਲਕੁਲ ਜਿਹੜਾ ਨਹੀਂ, ਇੱਦਾਂ ਨਹੀਂ ਕਰਨਾ ਚਾਹੀਦਾ। ਜੀ ਮਿੰਟੂ ਜੀ। ਹਾਂਜੀ, ਨਹੀਂ ਦੇਖੋ ਗੱਲ ਇਹ ਆ ਕਿ ਥਿਊਰੀਆਂ ਹੁੰਦੀਆਂ ਨੇ ਅਲੱਗ ਅਲੱਗ, ਤਾਂ ਇਹਦੇ ਵਿੱਚ ਹੁਣ ਤੁਸੀਂ ਕਹਿ ਸਕਦੇ, ਪਰ ਵੈਕਸੀਨ ਪਹਿਲਾਂ ਨਹੀਂ ਤਿਆਰ ਹੋਣੀ ਸ਼ੁਰੂ ਹੋਈ। ਵੈਕਸੀਨ ਤਿਆਰ ਹੋਣੀ ਸ਼ੁਰੂ ਹੋਈ ਆ ਆਲਮੋਸਟ, ਜੇ ਤੁਸੀਂ ਦੇਖੋਗੇ ਮਈ ਜੂਨ ਦੇ ਵਿੱਚ, ਕਿਉਂਕਿ ਪਹਿਲਾਂ 2-3 ਮਹੀਨੇ ਡਾਟਾ ਸ਼ੇਅਰ ਹੋਇਆ। ਚਾਈਨਾ ਨੇ ਉਹ ਜੋ ਉਹਦਾ ਸਟ੍ਰੇਨ ਸੀਗਾ ਉਹਦਾ ਸਾਰਾ ਉਹਨੂੰ ਡੀਕੋਡ ਕਰਕੇ ਉਹ ਜਿਹੜਾ ਡਾਟਾ ਸ਼ੇਅਰ ਕੀਤਾ, ਉਸ ਤੋਂ ਬਾਅਦ ਜਲਦੀ ਮਤਲਬ ਕਿ ਵੈਕਸੀਨ ਤਿਆਰ ਹੋਈ ਆ। ਵੈਕਸੀਨ ਤਿਆਰ ਦਾ ਮੈਂ ਵੀ ਕਈ ਵਾਰ ਸਵਾਲ ਚੁੱਕੇ ਇਸੇ ਪ੍ਰੋਗਰਾਮ ਦੇ ਵਿੱਚ। ਮੈਂ ਤਾਂ ਇੱਕ ਇੰਡੀਆ ਦੇ ਵਿੱਚ ਕਰੋਨਾ ਦੀ ਜਿਹੜੀ ਟੈਸਟਿੰਗ ਵਗੈਰਾ ਸਾਰਿਆਂ ਤੇ ਚੱਕਦਾ ਸਵਾਲ। ਮੈਂ ਉਸ ਚੀਜ਼ ਦੇ ਨਾਲ ਕਈ ਹੱਦ ਤੱਕ ਸਹਿਮਤ ਵੀ ਹੁੰਦਾ ਕਿ ਇੰਡੀਆ ਦੇ ਵਿੱਚ ਤਾਂ ਖੇਡ ਬਣੀ ਪਈ ਆ। ਤੁਹਾਡੇ ਸਾਹਮਣੇ ਸਾਡੇ ਇੱਥੇ ਕੀ ਚੱਲ ਰਿਹਾ, ਇੱਕ ਪਾਸੇ 10-20 ਹਜ਼ਾਰ ਦਾ ਇਕੱਠ ਆ, ਦੂਸਰੇ ਪਾਸੇ 20 ਬੰਦੇ ਇਕੱਠੇ ਨਹੀਂ ਹੋ ਸਕਦੇ ਆਪਣੇ ਘਰ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਤੇ ਇੱਧਰ ਬਹੁਤ ਇੱਕ ਤਰ੍ਹਾਂ ਨਾਲ ਵਿਚਿੱਤਰ ਨੇ। ਪਰ ਜਿਹੜਾ ਵੈਕਸੀਨ ਦਾ ਗੱਲ ਆ ਕਿ ਬਿਲਕੁਲ ਅੱਗੇ 3 ਸਾਲ 4 ਸਾਲ ਮਿਨੀਮਮ ਲੱਗਦੇ ਸੀਗੇ, ਪਰ ਅੱਜ ਤੁਸੀਂ ਇਹ ਦੇਖੋ ਨਾ ਕਿ ਸਾਇੰਸ ਨੇ ਬੜੀ ਤਰੱਕੀ ਕਰ ਲਈ ਆ। ਡਾਟਾ ਸ਼ੇਅਰਿੰਗ ਵਗੈਰਾ ਇਹ ਚੀਜ਼ਾਂ ਬਹੁਤ ਜਲਦੀ ਵਾਪਰਦੀਆਂ। ਮਸਲਾ ਵੈਕਸੀਨ ਦਾ ਨਹੀਂ ਹੈ, ਮਸਲਾ ਇਹ ਹੈ ਕਿ ਵੈਕਸੀਨ ਤੋਂ ਬਾਅਦ ਕੀ ਹੋ ਰਿਹਾ। ਤੁਸੀਂ ਦੇਖੋ ਕਿ ਐਸਟਰਾਜੈਨੇਕਾ ਨੇ ਕਿਸ ਤਰ੍ਹਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਨ ਖੱਟਿਆ ਵਾ। ਐਸਟਰਾਜੈਨੇਕਾ ਨੇ ਇੰਡੀਆ ਦੇ ਵਿੱਚ 2 ਵਾਰੀ 2 ਡੋਜ਼ਾਂ ਲਵਾ ਕੇ ਵੀ ਡਾਕਟਰ ਪੋਜ਼ਿਟਿਵ ਆ ਗਏ ਨੇ ਸਾਡੇ ਇੱਥੇ। ਤਾਂ ਮਸਲਾ ਉਹ ਇਹ ਆ ਕਿ ਵੈਕਸੀਨ ਲਵਾਉਣ ਤੋਂ ਬਾਅਦ ਕੀ ਹੋਏਗਾ। ਤਾਂ ਸਾਡੇ ਤਾਂ ਇੱਥੇ ਵੈਕਸੀਨ ਲਵਾਉਣ, ਜਿਵੇਂ ਇੰਡੀਆ ਦੇ ਵਿੱਚ ਪੰਜਾਬ ਆ, ਪੰਜਾਬ 'ਚ 3 ਕਰੋੜ ਤੋਂ ਸਿਰਫ 6 ਲੱਖ ਬੰਦੇ ਨੇ ਹੁਣ ਤੱਕ ਵੈਕਸੀਨ ਲਵਾਈ ਆ। ਤੇ ਗੱਲ ਇਹ ਆ ਕਿ ਉਹ ਜਿਹੜੀਆਂ ਹੁਣ ਮੌਤਾਂ ਹੋ ਰਹੀਆਂ ਨੇ ਇੱਦਾਂ ਦੀਆਂ ਜਿਹੜੀਆਂ ਕਿ ਭੇਤ ਭਰੀਆਂ ਨੇ, ਜਾਂ ਜਿਸ ਤਰੀਕੇ ਦਾ ਇਹ ਡਾਟਾ ਇਹਨਾਂ ਨੇ ਸ਼ੇਅਰ ਕੀਤਾ, ਉਹਦੇ ਵਿੱਚ ਅੱਧ ਪਚੱਧਾ ਸ਼ੇਅਰ ਕੀਤਾ, ਅੱਧ ਪਚੱਧਾ ਲੁਕਾਇਆ, ਉਹਨਾਂ ਚੀਜ਼ਾਂ ਨੇ ਭਰੋਸਾ ਚੁੱਕ ਦਿੱਤਾ। ਸਾਡੇ ਇੰਡੀਆ ਦੀ ਗੱਲ ਕਰੂੰ ਮੈਂ, ਬਾਹਰ ਦੀ ਗੱਲ ਨਹੀਂ ਕਰਦਾ। ਬਿਮਾਰੀ ਹੈਗੀ ਆ, ਪਰ ਇੱਥੇ ਬਿਮਾਰੀ ਦਾ ਡਰ ਜਿਹੜਾ ਉਹ ਵਰਤਿਆ ਜਾਂਦਾ ਥਾਂ ਕਿਥਾਂ। ਸਾਡੇ ਤਾਂ ਇਹ ਹਿਸਾਬ ਕਿਤਾਬ ਆ। ਸੋ ਵੈਕਸੀਨ ਜਿਹੜੀ ਉਹ ਲਵਾਉਣੀ ਨਾ ਲਵਾਉਣੀ ਉਹ ਤੁਹਾਡੇ ਤੇ ਡਿਪੈਂਡ ਆ। ਪਰ ਵੈਕਸੀਨ ਲਵਾ ਕੇ ਵੀ ਕੀ ਹੋਏਗਾ, ਨਾ ਤੁਸੀਂ ਮਾਸਕ ਲਾ ਸਕਣਾ, ਨਾ ਤੁਸੀਂ ਕਿਸੇ ਨੂੰ ਕਹਿ ਲਓ ਕਿ ਜਨਤਕ ਤੌਰ ਤੇ ਜੱਫਾ ਪਾ ਸਕਣਾ, ਨਾ ਤੁਸੀਂ ਇਹ ਕਹਿ ਸਕਦੇ ਹੋ ਕਿ ਮੈਨੂੰ ਕਰੋਨਾ ਨਹੀਂ ਹੋਏਗਾ। ਤਾਂ ਵੈਕਸੀਨ ਤੇ ਸਵਾਲ ਇਸ ਤਰ੍ਹਾਂ ਜ਼ਰੂਰ ਕੀਤੇ ਜਾ ਸਕਦੇ ਆ। ਪਰ ਵੈਕਸੀਨ ਬਣਾਈ ਹੈ ਜਿੱਦਾਂ ਕੰਪਨੀਆਂ ਨੇ, ਉਹ ਤਾਂ ਵਪਾਰ ਵਾਸਤੇ ਬਣਾਉਂਦੀ ਹੈ, ਦਵਾਈਆਂ ਦਾ ਵਪਾਰ ਹੀ ਹੈ।
ਬਿਲਕੁਲ ਬਿਲਕੁਲ। ਤੁਹਾਨੂੰ ਸ਼ੂਗਰ ਦੀ ਦਵਾਈ ਵੀ ਉੱਦਾਂ ਨਹੀਂ ਦਿੰਦੇ ਤੇ ਨਾ ਬੀਪੀ ਦੀ ਦਿੰਦੇ ਆ, ਸੋ ਉਹ ਵਪਾਰ ਤਾਂ ਜਿਹੜਾ ਨਾਲ ਦੇ ਨਾਲ ਉਹਨਾਂ ਨੇ ਚਲਾਉਣਾ ਹੀ ਚਲਾਉਣਾ ਫਾਰਮਾਸਿਊਟੀਕਲ ਕੰਪਨੀਆਂ ਦਾ। ਦੂਜਾ ਇਹਨਾਂ ਦਾ ਸੀਗਾ ਜੀ ਕੈਪਟਨ ਕਹਿਣ ਨੂੰ ਤਾਂ ਗੱਲਾਂ ਕਰਦਾ ਹੈ ਪਰ ਇਨ ਦੀ ਐਂਡ ਕਿਸਾਨਾਂ ਦੇ ਉਲਟੀ ਭੁਗਤਦਾ ਹੈ। ਹਾਂਜੀ ਦੇਖੋ ਹੁਣ ਇਹਨਾਂ ਨੇ ਸਵਾਲ ਕੀਤਾ ਸੀਗਾ ਕਿ ਕੀ ਉਹ ਵੋਟਾਂ ਹਾਸਲ ਕਰ ਲਏਗਾ। ਵੇਖੋ ਵੋਟਾਂ ਪਾਉਣ ਵਾਲਿਆਂ ਨੇ ਉਹਨਾਂ ਨੂੰ ਵੋਟਾਂ ਪਾਉਣੀਆਂ ਨੇ, ਤਾਂ ਕਿਸਾਨੀ ਦੇ ਮੁੱਦੇ ਤੇ ਉਹਨੇ ਇੰਨਾ ਕੁ ਕੀਤਾ ਜ਼ਰੂਰ ਕਿ ਉਹ ਵੋਟਾਂ ਮੰਗ ਸਕਦਾ ਹੈ ਜਾ ਕੇ ਕਿ ਹਾਂਜੀ ਮੈਂ ਦੇਖੋ ਆਹ ਕੀਤਾ, ਧਰਨਾ ਲਾਇਆ, ਫਲਾਂ ਕੀਤਾ, ਧਮਕਾਨ ਕੀਤਾ। ਸੋ ਇਹ ਚੀਜ਼ਾਂ ਹੈ, ਪਰ ਵੋਟ ਪਾਉਣੀ ਇਨ ਦੀ ਐਂਡ ਵੋਟਰ ਨੇ, ਉਹ ਕੀ ਸੋਚ ਕੇ ਪਾਉਂਦਾ। ਪਰ ਮੇਰਾ ਮੰਨਣਾ ਇਹ ਆ ਕਿ ਅੱਗੇ ਵਰਗੀ ਜੋ ਇਹਨਾਂ ਨੂੰ ਵੋਟ ਮਿਲੀ ਆ, ਅੱਗੇ ਵਰਗੀ ਜਿਹੜੀ ਇਹਨਾਂ ਨੂੰ ਕਾਮਯਾਬੀ ਮਿਲੀ ਆ, ਉਹਨੂੰ ਦੁਹਰਾ ਪਾਉਣਾ ਔਰ ਕਦੇ ਵੀ ਕੈਪਟਨ ਦੀ ਜ਼ਿੰਦਗੀ 'ਚ ਉਹ ਦੁਬਾਰਾ ਮੈਂਡੇਟ ਹਾਸਲ ਕਰਨਾ ਉਹ ਚੈਲੰਜ ਹੀ ਨਹੀਂ, ਮੇਰੇ ਖਿਆਲ ਦੇ ਨਾਲ ਆਲਮੋਸਟ ਸੰਭਵ ਹੈ ਜੀ। ਅਗਲੇ ਕਾਲਰ ਨੇ ਜੋਗਾ ਸਿੰਘ ਜੀ। ਮੰਟਸਾ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜੇ ਸਾਡੇ ਨਸ਼ੇ ਦੇ ਬਾਰੇ ਰੌਲਾ ਪਾਉਂਦੇ ਸੀ, ਕਹਿਣ ਦਾ ਮਤਲਬ ਵੀ ਲੱਖ ਤੋਂ ਦੇ ਕਰਦਾ, 3 ਕਮੇਟੀਆਂ ਨੇ ਬਣਾਈਆਂ, ਚਟੋਪਾਧਿਆਏ ਦੀ ਬਣਾਈ ਹੈਗੀ ਆ, ਨੰਜਨ ਸਿੰਘ ਦੀ ਬਣਾਈ ਹੈ ਜੀ, ਤੇ ਦੀ ਬਣਾਈ ਹੈਗੀ ਆ। ਇਹ ਅਦਾਲਤ 'ਚ ਪਈਆਂ ਪੈਣੀਆਂ ਜੀ, ਇਹਦਾ ਕੋਈ ਅਸਰ ਵੀ ਹੋਊਗਾ ਜੀ? ਇਹ ਪਬਲਿਸ਼ ਕਰਨ ਵਿੱਚ ਸਰਕਾਰ ਹੀ ਕਰਾ ਸਕਦੀ ਜਾਂ ਕੋਈ ਹੋਰ ਵੀ ਪਬਲਿਕ ਤੌਰ 'ਤੇ ਵੀ ਕਿਸੇ ਨੂੰ ਅਦਾਲਤ ਨੂੰ ਰਿਕੁਐਸਟ ਕਰਦਾ ਜਾਵੇ ਇਹਨੇ ਪਬਲਿਸ਼ ਕੀਤਾ ਜਾਵੇ? ਆਹੀ ਸਵਾਲ ਹੈ ਜੀ। ਨਹੀਂ ਦੇਖੋ ਪਬਲਿਸ਼ ਕਰਵਾ ਕੇ ਵੀ ਕੀ ਕਰਾਵਾਂਗੇ, ਮੰਨ ਲਓ ਫਰਜ਼ ਕਰੋ ਆ ਜਿਹੜੀਆਂ ਚੀਜ਼ਾਂ ਪਬਲਿਸ਼ ਹੋਈਆਂ ਪਈਆਂ ਨੇ ਸਰ, ਇਹਨਾਂ ਤੇ ਕੀ ਹੋ ਰਿਹਾ? ਆ ਰਾਣੋ ਡਰੱਗ ਨੈਕਸਸ ਦੇ ਵਿੱਚ 4 ਅਫਸਰਾਂ ਦੇ ਨਾਂ ਆ, ਉਮਰਾ ਨੰਗਲ ਦਾ ਆ, ਵਰਿੰਦਰਜੀਤ ਦਾ ਆ, ਮੇਵਾ ਸਿੰਘ ਮੱਲੀ ਦਾ ਆ, ਇਸ ਤੋਂ ਇਲਾਵਾ ਪਰਮਿੰਦਰ SHO ਦਾ ਆ। ਤਾਂ ਉਹ ਪੜ੍ਹ ਲਓ STF ਦਾ, ਮੈਂ ਤੁਹਾਨੂੰ ਭੇਜ ਦੂੰਗਾ PDF ਬਣਾ ਕੇ। ਉਹ STF ਦੀ ਜਾਂਚ ਪੜਤਾਲ 'ਚ ਕੀ ਆ, ਉਹ ਤਾਂ ਜਨਾਨੀਆਂ ਤੱਕ ਉਹ ਮਤਲਬ ਕਿ ਭੇਜਦਾ ਰਿਹਾ ਰਾਣੋ ਇਹਨਾਂ ਅਫਸਰਾਂ ਦੇ ਕੋਲ, ਇਹਨਾਂ ਦੀ ਇਨਵੈਸਟਮੈਂਟ ਕਰਵਾਉਂਦਾ ਰਿਹਾ ਤੇ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਸਰਕਾਰ ਨੇ। ਮੰਨ ਲਓ ਆਮ ਬੰਦੇ ਦੀ ਇਸ ਤਰ੍ਹਾਂ ਦੀ ਇਨਵੋਲਵਮੈਂਟ ਹੁੰਦੀ ਤਾਂ ਕੀ ਉਹਨੂੰ ਇਹ ਕਿਹਾ ਜਾਂਦਾ ਕਿ ਤੂੰ ਯਾਰ 4 ਦਿਨ ਸ਼ਹਿਰ ਨਹੀਂ ਜਾਣਾ, ਬਸ ਪਿੰਡ ਪਿੰਡ ਰਹਿਣਾ? ਇੱਦਾਂ ਦੀ ਸਜ਼ਾ ਦਿੱਤੀ ਜਾਂਦੀ? ਉਹਦਾ ਟੱਬਰ ਹੁਣ ਤੱਕ ਨੂੜ ਕੇ ਬਿਠਾਇਆ ਹੋਣਾ ਸੀਗਾ। ਸੋ ਜਿਹੜੀਆਂ ਚੀਜ਼ਾਂ ਅਨਪਬਲਿਸ਼ਡ ਆ ਉਹ ਤਾਂ ਛੱਡ ਦਿਓ, ਠੀਕ ਆ। ਉਹਦੇ ਵਿੱਚ ਮੈਨੂੰ ਪਤਾ ਆ ਕਿ ਬਹੁਤ ਵੱਡੇ ਪੱਧਰ ਤੇ ਤਾਰਾਂ ਜੁੜੀਆਂ, ਉਹ ਪੂਰਾ ਪ੍ਰੋਗਰਾਮ ਆਪਾਂ ਕਰ ਸਕਦੇ ਹਾਂ, ਪੂਰੇ ਦਾ ਪੂਰਾ ਪ੍ਰੋਗਰਾਮ ਉਹਨਾਂ ਤਾਰਾਂ ਤੇ ਕਿ ਕਿੱਥੋਂ ਕੀ ਹਿਸਾਬ ਕਿਤਾਬ ਆ। ਪਰ ਜਿਹੜੀਆਂ ਚੀਜ਼ਾਂ ਟੋਟਲੀ ਖੁੱਲੀਆਂ ਨੇ ਇਸ ਟਾਈਮ, ਪੁਲਿਸ ਵੱਲੋਂ ਹੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਨੇ ਲੱਭੀਆਂ ਨੇ, ਉਹ ਸਾਰੀਆਂ ਤਾਰਾਂ STF ਨੇ ਖੁਦ ਜੋੜੀਆਂ ਨੇ, ਉਹਦੇ ਵਿੱਚ ਹੀ ਕੁਝ ਨਹੀਂ ਹੋ ਰਿਹਾ। ਤੁਸੀਂ ਉਮਰਾ ਨੰਗਲ ਨੂੰ ਇਨਵੈਸਟੀਗੇਸ਼ਨ 'ਚ ਸ਼ਾਮਲ ਕਿਉਂ ਨਹੀਂ ਜੇ ਕਰ ਰਹੇ? ਤੁਸੀਂ ਉਹ ਜਿਹੜੇ 3 ਹੋ ਰਿਹਾ ਤਾਂ ਉਹ ਕਿਉਂ ਨਹੀਂ ਅਰੈਸਟ ਕਰ ਰਹੇ? 3 ਨਹੀਂ ਸੌਰੀ 4 ਅਫਸਰ ਆ ਇਹਨਾਂ ਦੇ, ਇੱਕ ਕਰਨਸ਼ੇਰ ਸਿੰਘ ਆ ਕੋਈ DSP। ਸੋ ਕਹਿਣ ਦਾ ਭਾਵ ਇਹੋ ਆ ਕਿ ਤੁਸੀਂ ਉਹਨਾਂ ਸਾਰਿਆਂ ਨੂੰ ਤੁਸੀਂ ਪੁੱਛਗਿੱਛ ਦੇ ਵਿੱਚ ਸ਼ਾਮਲ ਕਰੋ। ਜੇ ਉਹਨਾਂ ਦੇ ਖਿਲਾਫ ਠੋਸ ਐਵੀਡੈਂਸ ਆ ਤੇ ਚੱਕ ਕੇ ਉਹਨਾਂ ਤੇ ਕੇਸ ਜਿਹੜਾ ਆ ਫਾਈਲ ਕਰੋ। ਨਹੀਂ ਕਰ ਰਹੇ ਕਿਉਂਕਿ ਬਦਨਾਮੀ ਆ। ਜੇ ਉਹ ਫੜੇ ਜਾਣਗੇ ਤੇ ਨਾਲ ਹੋ ਸਕਦਾ ਕਿ 4 5 7 10 20 ਹੋਰ ਉੱਚੇ ਆ ਜਿਹੜੇ ਬੈਠੇ ਉੱਚੀ ਥਾਂ ਤੇ ਬੈਠੇ ਆ, ਉਹਨਾਂ ਵੱਲ ਵੀ ਚੱਲ ਜਾਵੇਗਾ। ਜੀ ਜੀ ਜੀ। ਅਗਲੇ ਕਾਲਰ ਹਰਭਜਨ ਸਿੰਘ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਆ ਜੀ, ਮੈਂ 1 2 ਵਾਰੀ ਪਹਿਲਾਂ ਵੀ ਕਰ ਚੁੱਕਾ ਹਾਂ, ਇਹ ਇੱਕ ਅਵਾਰਾ ਪਸ਼ੂ ਤੇ ਅਵਾਰਾ ਕੁੱਤੇ ਜਿਹੜੇ ਆ, ਕੁੱਤੇ ਬੰਦਿਆਂ ਨੂੰ ਖਾ ਰਹੇ ਆ ਤੇ ਅਵਾਰਾ ਪਸ਼ੂ ਜਿਹੜੇ ਫਸਲਾਂ ਜਾੜਦੇ ਨਾਲੇ ਐਕਸੀਡੈਂਟ ਕਰਾ ਰਹੇ, ਬੰਦੇ ਮਰ ਰਹੇ ਆ। ਕੀ ਕੁੱਤਿਆਂ ਦੀ ਜਾਨ ਜਿਹੜੀ ਬੰਦਿਆਂ ਦੀ ਜਾਨ ਨਾਲੋਂ ਚੰਗੀ ਆ? ਜੇ ਤੁਸੀਂ ਕਹਿੰਦੇ ਵੀ ਕੁੱਤੇ ਨਹੀਂ ਮਾਰਨੇ, ਕੁੱਤੇ ਨੂੰ ਉਹਨਾਂ 'ਚ ਜਾਨ ਆ, ਫਿਰ ਮੱਝਾਂ ਗਾਈਆਂ ਬੱਕਰੀਆਂ ਭੇਡਾਂ ਕੁਕੜੀਆਂ ਉਹ ਕਿਉਂ ਮਾਰਦੇ ਆ? ਇਹ ਸਰਕਾਰ ਦੇ ਕੰਨ ਤੇ ਜੂੰ ਨਹੀਂ, ਇਹਦੇ ਬਾਰੇ ਦੱਸੋ ਜੀ ਵੀ ਕੀ ਹੋਣਾ ਚਾਹੀਦਾ। ਮੈਂ ਬਹੁਤ ਪੁਰਾਣਾ ਕਹਿ ਰਿਹਾ, ਇੱਥੇ ਐਕਸ਼ਨ ਕਰਵਾਏ ਨੇ। ਨਹੀਂ ਸਰ, ਅਸੀਂ ਤੇ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਆ ਸਾਰੀਆਂ ਗੱਲਾਂ ਨਾਲੋਂ, ਤੇ ਬਈ ਬੱਕਰੇ ਸ਼ੱਕਰੇ ਆਪਾਂ ਵੀ ਬੁਲਾਉਂਦੇ ਆ ਤੇ ਸਾਰਾ ਕੁਝ ਉਹਨਾਂ 'ਚ ਵੀ ਜਾਨ ਆ। ਇਸ ਗੱਲ ਨਾਲ ਵੀ ਮੈਂ ਸਹਿਮਤ ਹੋ ਗਿਆ ਤੇ ਇਸ ਗੱਲ ਨਾਲ ਵੀ ਮੈਂ ਸਹਿਮਤ ਹੋ ਗਿਆ ਕਿ ਉਹ ਜਾਨਾਂ ਲੈ ਵੀ ਰਹੇ ਆ, ਕੁੱਤੇ ਵੀ ਲੈ ਰਹੇ ਆ, ਪਸ਼ੂ ਵੀ ਲੈ ਰਹੇ ਆ। ਮੈਂ ਇਸ ਗੱਲ ਨਾਲ ਵੀ ਸਹਿਮਤ ਹੋ ਗਿਆ ਕਿ ਐਕਸ਼ਨ ਹੋਣਾ ਚਾਹੀਦਾ। ਮੈਂ ਇਸ ਗੱਲ ਨਾਲ ਵੀ ਸਹਿਮਤ ਆ ਕਿ ਐਕਸ਼ਨ ਕੋਈ ਹੋ ਨਹੀਂ ਰਿਹਾ। ਪਰ ਰੌਲਾ ਇਹ ਆ ਕਿ ਆਪਾਂ ਹੁਣ ਰੌਲਾ ਪਾ ਰਹੇ ਆ। ਸਾਡੇ ਇੱਥੇ ਖੁਦ ਸਦਨ ਦੇ ਵਿੱਚ ਇੱਕ ਰਿਪੋਰਟ ਰੱਖੀ ਗਈ ਆ, ਉਸ ਰਿਪੋਰਟ ਦੇ ਵਿੱਚ
2,94,012 ਕੁੱਤਿਆਂ ਦਾ ਜ਼ਿਕਰ ਆ। ਔਰ ਕਮਾਲ ਦੀ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਲੱਖਾਂ ਕੇਸ ਦੱਸੇ ਗਏ ਕਿ 3 ਸਾਲਾਂ ਦੇ ਵਿੱਚ ਇੰਨੇ ਕੇਸ ਆਏ ਆ ਜਿਹੜੇ ਕਿ ਕੁੱਤਿਆਂ ਦੇ ਵੱਢਣ ਕਰਕੇ ਆਏ ਆ। ਇੱਕ ਇਹਨਾਂ ਨੇ ਆਪਸ਼ਨ ਵੇਖਿਆ ਸੀਗਾ ਕਿ ਕਿਉਂ ਨਾ ਆਪਾਂ ਜੰਗਲ ਦੇ ਵਿੱਚ ਛੱਡ ਦਈਏ ਇਹਨਾਂ ਕੁੱਤਿਆਂ ਨੂੰ ਫੜ ਕੇ। ਤਾਂ ਉਹਨਾਂ ਨੇ ਫੋਰੈਸਟ ਵਾਲਿਆਂ ਨੇ ਆਖਿਆ ਐਂ ਕਿਵੇਂ, ਕਿੱਦਾਂ ਨਹੀਂ ਹੁੰਦਾ ਬਾਈ, ਜੰਗਲ ਜਿਹੜਾ ਜਾਨਵਰਾਂ ਵਾਸਤੇ ਇਹ ਨਹੀਂ ਹੈ ਕਿ ਅਵਾਰਾ ਕੁੱਤੇ ਉੱਤੇ ਛੱਡ ਜਾਓ ਤੁਸੀਂ। ਸੋ ਉਹਦਾ ਹੱਲ ਫਿਰ ਉੱਥੇ ਖਤਮ ਹੋ ਗਿਆ। ਰਿਪੋਰਟ ਟੇਬਲ ਕਰਤੀ, ਰਿਪੋਰਟ ਤੇ ਕਿਸੇ ਨੇ ਕੋਈ ਚੱਜ ਨਾਲ ਬਹਿਸ ਨਹੀਂ ਕੀਤੀ। ਮੁੱਦਾ ਬਹੁਤ ਵੱਡਾ ਆ, ਪਰ ਇਹਦਾ ਹੱਲ ਹੈ ਜਿਹੜਾ ਹਾਲ ਦੀ ਘੜੀ ਆਪਾਂ ਕਰਨ ਦੀ ਕੋਈ ਅਥਾਰਟੀ ਨਹੀਂ ਰੱਖਦੇ। ਆਪਾਂ ਸਿਰਫ ਮੰਗ ਹੀ ਕਰ ਸਕਦੇ ਹਾਂ, ਤੇ ਮੰਗ ਜਿਹੜੀ ਗਾਏ ਬਗਾਏ ਆ ਉਹ ਇੱਥੇ ਅਖਬਾਰਾਂ 'ਚ ਵੀ ਹੁੰਦੀ ਆ, ਰੇਡੀਓ ਸਟੇਸ਼ਨਾਂ ਤੇ ਵੀ ਹੁੰਦੀ ਆ, ਔਰ ਲੋਕਾਂ ਦੇ ਵਿੱਚ ਜਿਹੜੇ ਨੁਮਾਇੰਦੇ ਨੇ ਉਹ ਵੀ ਕਰਦੇ ਆ ਸਦਨ ਦੇ ਵਿੱਚ। ਇਹ ਨਹੀਂ ਕਿ ਐਮਐਲਏ ਕੋਈ ਆਵਾਜ਼ ਨਹੀਂ ਚੁੱਕਦੇ, ਸਦਨ ਦੇ ਵਿੱਚ ਵੀ ਬਹਿਸ ਹੋਈ ਇਸ ਗੱਲ ਨੂੰ ਲੈ ਕੇ। ਜੀ ਜੀ, ਪਰ ਕਾਰਵਾਈ ਜਿਹੜੀ ਆ ਉਹਦੇ ਵੱਲੋਂ ਕੰਮ ਢਿੱਲਾ ਜਿਹੜਾ ਹੋ ਰਹਿ ਜਾਂਦਾ। ਨਿੰਦਰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਭਾਜੀ। ਮੇਰਾ 2 ਸਵਾਲ ਹੈ ਛੋਟੇ ਛੋਟੇ। ਮੈਂ ਜਦੋਂ ਅੱਜ ਮੋਦੀ ਸਾਹਿਬ ਨੇ ਜਦੋਂ ਬਿਆਨ ਦਿੱਤਾ ਬੰਗਲਾਦੇਸ਼ ਬਾਰੇ, ਤੇ ਮੈਂ ਗੂਗਲ 'ਚ ਚੈੱਕ ਕਰਨ ਲੱਗ ਪਿਆ, ਤੇ ਉਹ ਮੈਂ ਲਿਖਿਆ ਸੀ PM ਮੋਦੀ, ਦੇ ਥੱਲੇ ਉਹ ਲਿੰਕ ਕਿੰਨੇ ਖੁੱਲ ਗਏ, ਵਰਲਡ ਸਟੂਪਿਡ PM। ਮੈਂ ਉੱਤੇ ਹੱਥ ਮਾਰਿਆ ਤੇ ਨਰਿੰਦਰ ਮੋਦੀ ਦਾ ਆਇਆ ਨਾਮ, ਤੇ ਫਿਰ ਦੂਜੇ ਫੋਨਾਂ ਨੂੰ ਦੇਖਿਆ, ਮੈਂ ਕਿਹਾ ਕਿਤੇ ਮੇਰੇ ਫੋਨ 'ਚ ਨਹੀਂ ਇਕੱਲਾ ਆਉਣ ਡਿਆ। ਇਹ ਵਾਕਈ ਅਮਰੀਕਾ 'ਚ ਹੀ ਹੈ ਕਿ ਇੰਡੀਆ 'ਚ ਵੀ ਹੈਗਾ? ਇੱਕ ਕੁਐਸਚਨ ਇਹ ਹੋ ਗਿਆ ਮੇਰਾ। ਤੇ ਦੂਜਾ ਕੁਐਸਚਨ ਮੇਰਾ ਭਾਜੀ ਇਹ ਹੈ ਕਿ ਜਿੱਦਾਂ ਤੁਸੀਂ ਕਿਹਾ ਇਲੈਕਟੋਰਲ ਬੌਂਡ ਲਈਦੇ SBI ਤੋਂ, ਤੇ ਅਸੀਂ BJP ਨੂੰ ਦੇ ਦਈਏ, ਤੇ ਤੀਜੀ ਪਾਰਟੀ ਨੂੰ ਨਹੀਂ ਪਤਾ ਲੱਗਦਾ। ਮੰਨ ਲਓ ਜੇ ਮੈਂ ਇਲੈਕਟੋਰਲ ਬੌਂਡ ਮੈਂ ਲੈਣਾ ਹੈ SBI ਤੋਂ, ਤੇ ਮੈਂ BJP ਨੂੰ ਨਹੀਂ ਕਿਸੇ ਹੋਰ ਪਾਰਟੀ ਨੂੰ ਦਿੰਦਾ ਆ, ਤੇ ਉਹ ਜਿਹੜੀ ਪ੍ਰਾਈਵੇਸੀ ਆ BJP ਨੂੰ ਮੇਰੀ ਪਤਾ ਲੱਗ ਜਾਏਗਾ ਕਿ ਮੈਂ ਖਰੀਦ ਕੇ ਦੇਤੀ ਹੈ? ਕੋਈ SBI ਬੈਂਕ ਤਾਂ ਉਹਨਾਂ ਦਾ ਹੀ ਆ ਭਾਜੀ, ਸੁਣਨ ਦਿਓ ਜੀ। ਹਾਂਜੀ ਬਿਲਕੁਲ ਬਿਲਕੁਲ, ਕਿਉਂ ਨਹੀਂ, ਉਹ ਜ਼ਰੂਰ ਪਤਾ ਲਾ ਲੈਣਗੇ ਜੇ ਉਹਨਾਂ ਨੇ ਲਾਉਣਾ ਹੋਇਆ। ਪਰ ਦਿੰਦਾ ਹੀ ਕੌਣ ਆ? ਤੁਸੀਂ ਦੇਖੋ ਸਰ, ਮੈਂ ਤੁਹਾਨੂੰ ਦੱਸਣ ਦਿਆ ਕਿ 95% ਉਹਨਾਂ ਨੂੰ ਗਿਆ ਇਲੈਕਟ੍ਰੋਨਿਕ ਬੌਂਡ ਦਾ। ਔਰ ਦੂਜੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਫਾਈਨੈਂਸ ਬਿੱਲ ਦੇ ਜ਼ਰੀਏ, ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ ਹੈ, ਇੱਕ ਤਰੀਕਾ ਹੁੰਦਾ ਰੈਟਰੋਸਪੈਕਟਿਵਲੀ ਕਹਿੰਦੇ ਉਹਨੂੰ, ਕਿ ਇਹਨਾਂ ਦੋਨਾਂ ਹੀ ਪਾਰਟੀਆਂ ਨੇ, ਕਾਂਗਰਸ ਭਾਜਪਾ ਨੇ ਰਲ ਕੇ ਔਰ ਦੂਜੀਆਂ ਪਾਰਟੀਆਂ ਨੇ ਵੀ ਸ਼ਾਮਲ ਹੋ ਕੇ, ਜਿਹੜਾ ਵਿਦੇਸ਼ੀ ਚੰਦਾ ਸੀਗਾ ਔਰ ਇਵਨ ਦੈਟ ਕਿ 1974 ਤੋਂ ਲੈ ਕੇ ਉਹ ਸਾਰਾ ਲੀਗਲਾਈਜ਼ ਕਰ ਲਿਆ ਸੀਗਾ। ਜਦੋਂ ਇਹ ਚੰਦੇ ਤੇ ਸਾਰੇ ਧੰਦੇ ਹੀ ਇੱਕੋ ਜਿਹੇ ਆ ਤੇ ਸਾਰੇ ਹੈ ਹੀ ਇੱਕ ਸਾਰੇ ਆ, ਤੇ ਉਹਦੇ 'ਚ ਪ੍ਰਾਈਵੇਸੀ ਦਾ ਕੀ ਮਤਲਬ ਆ? ਸਮਝਦੇ ਹੋ ਨਾ ਕਿ ਉਹ ਤਾਂ ਸਾਰੀਆਂ ਰਾਜਸੀ ਧਿਰਾਂ ਜਿਹਦੇ ਕੋਲ 1% ਵੋਟ ਸ਼ੇਅਰ ਹੈ ਲਾਸਟ ਇਲੈਕਸ਼ਨ 'ਚ, ਉਹ ਹੱਕਦਾਰ ਹੈ ਬੌਂਡ ਦੀ। ਤੇ ਇਹ ਨਹੀਂ ਰੋਕਦੇ, ਚੰਦਾ ਨਹੀਂ ਰੋਕਦੇ। ਕਦੇ ਚੰਦੇ ਤੋਂ ਰੌਲਾ ਪਿਆ ਇਹਨਾਂ ਦਾ? ਨਹੀਂ। ਸੱਤਾ ਦੇ ਵਿੱਚ ਜਿਹੜਾ ਵੀ ਹੁੰਦਾ ਉਹਨੂੰ ਜ਼ਿਆਦਾ ਮਿਲਦਾ, ਦੂਜੇ ਨੂੰ ਥੋੜਾ ਮਿਲਦਾ। 95% ਇਹਨਾਂ ਨੂੰ ਆਈ ਜਾਂਦਾ। ਇਹ ਨਹੀਂ ਬੋਲਣਗੇ ਵਿਰੋਧੀ ਹੈ ਵੀ ਇਹੀ ਹੈ। ਤੇ ਉਹਨਾਂ ਨੂੰ ਮੰਨ ਲਓ ਪੰਜਾਬ ਦੇ ਵਿੱਚ ਬੈਠੇ ਆ, ਤੇ ਪੰਜਾਬ ਦੇ ਵਿੱਚ ਅੱਜ ਚੰਦਾ ਕਿਹਦੇ ਕੋਲ ਜਾ ਰਿਹਾ? ਉਹ ਕਾਂਗਰਸ ਕੋਲ ਜਾ ਰਿਹਾ। ਸੋ ਇਸ ਕਰਕੇ ਇਸ ਹਮਾਮ ਦੇ ਵਿੱਚ ਸਾਰੇ ਹੀ ਲੱਗੇ ਆ। ਬਾਕੀ PM ਮੋਦੀ ਇੱਥੇ ਲਿਖਣ ਤੇ ਮੈਂ ਤੁਹਾਡੇ ਆਖਿਆ ਗੂਗਲ ਮੇਰੇ ਬਾਬਾ ਮੇਰੇ ਕੋਲ ਹੀ ਆ, ਤੇ ਗੂਗਲ ਬਾਬੇ ਤੇ ਮੈਂ PM ਮੋਦੀ ਲਿਖਿਆ, ਪਰ ਇੱਥੇ PM ਮੋਦੀ ਦੇ ਲਿਖਣ ਤੋਂ ਬਾਅਦ ਸੈਲਰੀ, ਏਜ, ਸਕੀਮ, ਕਿਸਾਨ, ਕੰਟੈਕਟ ਨੰਬਰ, ਕੁਆਲੀਫਿਕੇਸ਼ਨ, ਰਿਲੀਫ ਫੰਡ, ਆਫੀਸ਼ੀਅਲ ਵੈਬਸਾਈਟ, ਬੰਗਲਾਦੇਸ਼ ਵਿਜ਼ਿਟ, ਇਹੀ ਆਪਸ਼ਨ ਆ ਰਹੇ ਆ ਜੀ। ਜੀ ਜੀ। ਅਗਲੇ ਕਾਲਰ ਨੇ ਜਸਵਿੰਦਰ ਸਿੰਘ ਜੀ। ਮੇਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸੁਣਨ ਵਾਲਿਆਂ ਨੂੰ ਤੁਹਾਨੂੰ ਦੋਹਾਂ ਵੀਰਾਂ ਨੂੰ ਮੇਰਾ ਇੱਕੋ ਹੀ ਕੁਐਸਚਨ, ਜਿਹੜੇ ਕੱਲ 5 ਅਫਸਰ ਸਸਪੈਂਡ ਕੀਤੇ, ਉਮਰਾਨੰਗ ਹੋਰ ਜਿਹੜੇ ਕੀਤੇ ਨੇ, ਉਹਨਾਂ ਦੇ ਵਿੱਚ ਤ੍ਰਿਤਵ ਰਜਿੰਦਰ ਸਿੰਘ ਬਾਜਵਾ ਜੀ ਦਾ ਬ੍ਰਦਰ ਇਨ ਲਾ ਲੱਗਦਾ, ਸ਼ਾਇਦ SSP ਹੁੰਦੇ ਸੀ, HS ਹੁੰਦਲ ਸਾਹਿਬ ਤੇ ਕੁਐਸਚਨ ਕਿਉਂ ਨਹੀਂ ਆਇਆ? ਹਾਂਜੀ, ਇੱਕ ਹੁੰਦਲ ਤੇ ਇੱਕ ਤੁਸੀਂ ਕਹਿ ਰਹੇ ਬੱਲ, ਉਹ ਕਹਿੰਦੇ ਵੀ ਉਹਨਾਂ ਤੇ ਸਵਾਲ ਕਿਉਂ ਨਹੀਂ ਆਇਆ? ਤੇ ਹੁੰਦਲ ਤੇ 2 ਪੰਨੂ ਭਰਾ ਨੇ ਜਿਹੜੇ ਆਪਣੇ ਬਰਗਾੜੀ ਕਾਂਡ ਵਿੱਚ ਵੀ ਹੈਗੇ ਨੇ ਜੀ। ਉਹੀ ਇੱਕ DSP ਬੱਲ ਦਾ ਜ਼ਿਕਰ ਸੀ। ਉਹ ਤੁਸੀਂ ਬਿਲਕੁਲ ਉਹ ਗੱਲ ਜਿਹੜੀ ਮੈਂ ਪੂਰੀ ਕਰਤੀ ਸੀ, ਜਿਹੜੀ ਤੁਸੀਂ ਕਹਿਣੀ ਆ ਕਿ ਉਹ ਪਹਿਲੇ ਕਮਿਸ਼ਨ ਦੇ ਵਿੱਚ ਉਹਨਾਂ ਤੇ ਉਂਗਲ ਵੀ ਉੱਠ ਚੁੱਕੀ ਆ, ਦੂਜੇ ਕਮਿਸ਼ਨ ਦੇ ਵਿੱਚ ਫਿਰ ਜਿਹੜਾ ਇਹਨਾਂ ਦੀ ਰਾਜ ਦੇ ਵਿੱਚ ਬਣਿਆ ਉਹਨਾਂ ਦਾ ਜ਼ਿਕਰ ਨਹੀਂ ਸੀਗਾ। ਹੁੰਦਲ ਤੁਸੀਂ ਕੀ ਕਹਿ ਰਹੇ ਹੋ, DSP ਕਿ SSP? SSP ਦਾ ਤ੍ਰਿਤਵ ਰਜਿੰਦਰ ਸਿੰਘ ਬਾਜਵਾ ਦਾ ਬ੍ਰਦਰ ਇਨ ਲਾ ਆ। ਰਾਜਜੀਤ ਹੁੰਦਲ ਦੀ ਗੱਲ ਕਰ ਰਹੇ ਹੋ ਜੀ? ਹਾਂਜੀ ਹਾਂਜੀ, SSP ਸੀ ਮੋਗਾ ਦੇ ਵਿੱਚ। SSP ਮੋਗਾ ਇੰਦਰਜੀਤ ਦੇ ਨਾਲ ਜਿਹਦੀ ਸੰਡ ਗੱਡ ਦੀ। ਜੀ ਜੀ ਬਿਲਕੁਲ। ਹਾਂਜੀ ਹਾਂਜੀ। ਦੇਖੋ ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਜਦੋਂ
ਇਹਨਾਂ ਨੂੰ ਫੜਨਾ ਸੀਗਾ, ਬਿਲਕੁਲ ਤਿਆਰੀ ਹੋ ਗਈ ਸੀਗੀ ਰਾਜਜੀਤ ਹੋਰਾਂ ਨੂੰ ਚੱਕ ਲੈਣਾ ਸੀਗਾ। ਹਰਪ੍ਰੀਤ ਸਿੱਧੂ ਹੁੰਦੇ ਸੀ ਉਦੋਂ STF ਦੇ ਮੁਖੀ, ਬਿਲਕੁਲ ਤਿਆਰੀ ਹੋ ਗਈ। ਪੁਤਲਿਆਂ ਨੇ ਉਹ ਗ੍ਰਿਫਤਾਰੀ ਰੋਕ ਦਿੱਤੀ ਸੀ। ਉਹ ਕਿਉਂ ਰੋਕ ਦਿੱਤੀ ਤੁਸੀਂ ਦੱਸ ਹੀ ਦਿੱਤਾ। ਫਿਰ ਉਸ ਤੋਂ ਬਾਅਦ ਉਹ ਮਾਮਲਾ ਚੱਲ ਗਿਆ ਸੀ ਹਾਈ ਕੋਰਟ ਦੇ ਵਿੱਚ, ਤੇ ਹਾਈ ਕੋਰਟ ਦੇ ਵਿੱਚੋਂ ਸਿਧਾਰਥ ਚੱਟੋਪਾਧਿਆਏ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਿਊਟੀ ਲੱਗ ਗਈ। ਉਹਨਾਂ ਨੇ ਸਾਰੇ ਪਾਜ ਹੀ ਉਧੇੜ ਦਿੱਤੇ। ਜਦ ਪਾਜ ਉਧੜੇ, ਰਿਪੋਰਟ ਚੱਲ ਗਈ DGP ਤੱਕ, ADGP ਤੱਕ ਖਤਰਾ ਹੋ ਗਿਆ। ਦੈਨ ਕੀ ਹੋਇਆ ਕਿ ਚੱਡਾ ਸੁਸਾਈਡ, ਤੁਸੀਂ ਯਾਦ ਕਰੋ ਵੇਲਾ ਜਦੋਂ ਚੱਡੇ ਦੇ ਪੁੱਤਰ ਨੇ ਸੁਸਾਈਡ ਕਰ ਲਿਆ ਸੀਗਾ, ਯਾਦ ਹੈ ਨਾ ਤੁਹਾਨੂੰ? ਤਾਂ ਉਸ ਕੇਸ ਦੇ ਵਿੱਚ ਚੱਟੋਪਾਧਿਆਏ ਨੂੰ ਉਲਝਾ ਲਿਆ। ਤਾਂ ਫਿਰ ਮਾਮਲਾ ਜਿਹੜਾ ਉਹ ਤੁਸੀਂ ਦੇਖਿਆ ਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ ਪਹੁੰਚਿਆ। ਕੈਪਟਨ ਨੇ ਮਾਰਿਆ ਦਬਕਾ, ਕਹਿੰਦਾ ਜੀ ਕਿਸੇ ਨੇ ਇਸ ਮੁੱਦੇ 'ਤੇ ਗੱਲ ਹੀ ਨਹੀਂ ਕਰਨੀ ਮੀਡੀਆ 'ਚ। ਤਾਂ ਉਸ ਤੋਂ ਬਾਅਦ ਸਾਰੀ ਗੱਲ ਜਿਹੜੀ ਗੋਲਮੋਲ ਹੋ ਗਈ, ਕਿਉਂਕਿ ਸੁਣਵਾਈ ਚੱਲ ਗਈ ਕਾਨੂੰਨੀ ਤੌਰ 'ਤੇ ਹਾਈ ਕੋਰਟ ਦੇ ਵਿੱਚ। ਰਿਪੋਰਟਾਂ ਵਗੈਰਾ ਜਿਹੜੀਆਂ ਸੀਲਬੰਦ ਸੀ ਉਹ ਉੱਥੇ ਚੱਲ ਗਈਆਂ, ਤਰੀਕਾਂ ਪੈਂਦੀਆਂ ਆਈਆਂ। ਨਾ ਸਰਕਾਰ ਨੇ ਇੰਟਰਸਟ ਦਿਖਾਇਆ, ਨਾ ਕਿਸੇ ਹੋਰ ਧਿਰ ਨੇ ਬਹੁਤੀ ਚਾਰਾਜੋਈ ਕੀਤੀ। ਤਾਂ ਦੂਸਰੇ ਪਾਸੇ ਇਸ ਤਰ੍ਹਾਂ ਇਹ ਕਹਿ ਲਓ ਕਿ ਮਾਮਲਾ ਜਿਹੜਾ ਫਿਰ ਹੇਠਾਂ ਲੋਕ ਵੀ ਜਿਹੜੇ ਭੁੱਲ ਗਏ। ਆਹ ਕਹਾਣੀ ਹੈ, ਤੁਸੀਂ ਸਮਝ ਗਏ ਹੋਗੇ, ਮੇਰੇ ਤੋਂ ਜ਼ਿਆਦਾ ਸਮਝੋ, ਪਰ ਅਸਲ ਦੇ ਵਿੱਚ ਕਹਾਣੀ ਇਹੀ ਸੀਗੀ ਜਿਸ ਤਰੀਕੇ ਨਾਲ ਗੋਲ ਕਰ ਦਿੱਤੀ ਗਈ। ਜੀ ਧੰਨਵਾਦ ਜੀ ਕਾਲ ਲਈ। ਅਗਲੇ ਕਾਲਰ ਦਲਜੀਤ ਜੀ। ਹਾਂਜੀ ਦਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੇ ਦੋ ਸਵਾਲ ਨੇ ਮਿੰਟੂ ਗੁਰਸਰੀਆ ਜੀ। ਜੀ ਹਾਂਜੀ। ਤੇ ਇੱਕ ਤਾਂ ਹੈਗਾ ਵੀ ਜੇ ਮੋਦੀ ਸਾਹਿਬ ਨੇ ਬੰਗਲਾਦੇਸ਼ ਨੂੰ ਆਜ਼ਾਦ ਕਰਾਇਆ ਤੇ ਜਿਹੜੇ ਇਹਨਾਂ ਤੋਂ ਆਜ਼ਾਦੀ ਮੰਗਣ ਦੇ ਉਹਨਾਂ ਲਈ ਵੀ ਸੰਘਰਸ਼ ਕਰੂਗਾ ਮੋਦੀ ਕਿ ਉਹਨਾਂ ਲਈ ਨਹੀਂ ਕਰੂਗਾ? ਦੂਜਾ ਇਹ ਆ ਵੀ ਰੂਸ ਲਈ ਇੱਕ ਮਿੰਟ, ਦੂਜਾ ਸਵਾਲ ਸੁਣੋ, ਦੂਜਾ ਸਵਾਲ ਵੀ ਸੁਣੋ। ਸਹੀ ਗੱਲ ਹੈ, ਜੇ ਸਿੱਖਾਂ ਦੀ ਵੋਟ ਕੋਈ ਜ਼ਿਆਦਾ ਹੁੰਦੀ ਨਾ, ਇਹਨੇ ਕਹਿ ਦੇਣਾ ਫਿਰ ਧਰਮ ਯੁੱਧ ਮੋਰਚੇ 'ਚ ਵੀ ਲੜ ਕੇ ਆਇਆ ਉਦੋਂ ਮੈਂ, ਜਦੋਂ ਐਮਰਜੈਂਸੀ ਤੋਂ ਬਾਅਦ। ਨਹੀਂ, ਜਿਹੜੇ ਮੰਗਦੇ ਪਏ ਇਕੱਲੇ ਸਿੱਖ ਨਹੀਂ, ਹੋਰ ਬਥੇਰੇ ਇੱਥੇ, ਉਹਨਾਂ ਦੀ ਦਿਲ ਵੀ ਕੰਮ ਕਰੂਗਾ ਕਿ ਨਹੀਂ ਇਹ? ਜੀ। ਤੇ ਦੂਜਾ ਸਵਾਲ ਕੀ ਸੀਗਾ? ਅਮਰੀਕਾ ਦਾ ਹੁਣੇ ਸਟੇਟ ਸੈਕਟਰੀ ਇੱਥੋਂ ਹੋ ਕੇ ਗਿਆ, ਉਹ ਉਹਨਾਂ ਨੂੰ ਪੁੱਛ ਕੇ ਕਹਿ ਕੇ ਦਬਕਾ ਮਾਰ ਕੇ ਗਿਆ ਵੀ ਰੂਸ ਤੋਂ ਮਜਾਇਲਾਂ ਨਹੀਂ ਲੈਣੀਆਂ ਹੈਗੀਆਂ, ਇਹ ਹੁਣ ਲੈਣਗੇ ਉਹਨਾਂ ਤੋਂ ਕਿ ਨਹੀਂ? ਧੰਨਵਾਦ ਜੀ। ਨਹੀਂ ਦੇਖੋ ਭਾਜੀ, ਇਹ ਚੀਜ਼ਾਂ ਹੁੰਦੀਆਂ ਨਾ, ਜੀਓ ਪੋਲਿਟਿਕਸ ਦਾ ਜਿਹੜਾ ਕਹਿ ਲਓ ਕਿ ਇਸ ਤਰ੍ਹਾਂ ਦਾ ਕੋਈ ਪੈਮਾਨਾ ਨਹੀਂ ਹੁੰਦਾ ਕਿ ਏਦਾਂ ਹੀ ਹੋਏਗਾ ਜਿਵੇਂ ਆਪਾਂ ਸੋਚ ਕੇ ਚੱਲ ਰਹੇ ਹਾਂ। ਤਾਂ ਉਹ ਇੱਕ ਰੇੜਕਾ ਹੈ। US ਅਫਗਾਨਿਸਤਾਨ ਚੋਂ ਨਿਕਲਣ ਨੂੰ ਫਿਰਦਾ, ਤੁਹਾਨੂੰ ਸਭ ਨੂੰ ਪਤਾ ਹੀ ਹੈ। ਇਸ ਖਿੱਤੇ 'ਚ ਫਿਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਦਲ ਜਾਣੀਆਂ। ਪਾਕਿਸਤਾਨ ਦੇ ਨਾਲ ਡਾਇਲੋਗ ਚੱਲ ਰਿਹਾ, ਜੇ ਆਪਾਂ ਉਹ ਦੇਖਾਂਗੇ ਤਾਂ ਬਹੁਤ ਦੂਰ ਤੱਕ ਚਲੇ ਜਾਂਦੀਆਂ ਚੀਜ਼ਾਂ। ਸੋ ਦਬਕਾ ਮਾਰਿਆ, ਠੀਕ ਆ ਦਬਕਾ। ਹੁਣ ਇਹ ਤਾਂ ਹੈ ਨਹੀਂ ਕਿ ਆਪਾਂ ਕੋਲ ਬੈਠੇ ਸੀ ਦਬਕਾ ਮਾਰਿਆ। ਤਾਂ US ਇਹ ਨਹੀਂ ਹੈ ਕਿ ਕੋਈ ਦਬਕਾ ਏਦਾਂ ਮਾਰਦਾ, ਠੀਕ, ਉਹਨਾਂ ਕੋਲ ਸੈਂਕਸ਼ਨ ਦਾ ਹਥਿਆਰ ਆ। ਪਰ US ਦੇ ਜਿਹੜੇ ਸੈਂਕਸ਼ਨ ਆ, ਜੇ ਇਸੇ ਤਰ੍ਹਾਂ ਆਪਣੇ ਸਾਥੀਆਂ ਤੇ ਵੀ ਲਾਊਗਾ, ਇੰਡੀਆ ਤੇ ਸੈਂਕਸ਼ਨ ਲਾਉਣੇ ਭਾਜੀ ਸੌਖੀ ਗੱਲ ਨਹੀਂ ਹੈ US ਵਾਸਤੇ, ਕਿਉਂਕਿ ਚਾਈਨਾ ਦੇ ਗਵਾਂਢ ਦੇ ਵਿੱਚ ਏਡਾ ਵੱਡਾ ਮੁਲਕ, ਏਡਾ ਵੱਡਾ ਕੋਈ ਆਪੋਜੀਸ਼ਨ ਖੜਾ ਕਰਨਾ US ਵਾਸਤੇ ਦੂਸਰਾ ਕੋਈ ਆਪਸ਼ਨ ਨਹੀਂ ਹੈ। ਸੋ ਇਸ ਕਰਕੇ ਠੀਕ ਆ, ਰੇੜਕਾ ਜ਼ਰੂਰ ਆ। ਹੋ ਸਕਦਾ ਕਿ ਅੰਦਰ ਖਾਤੇ ਦਬਾਅ ਪਾਉਣ ਦਾ ਯਤਨ ਹੋਵੇ, ਪਰ US ਸੈਂਕਸ਼ਨ ਖੇਡ ਕੇ ਬਹੁਤਾ ਦੇਰ ਜਿੱਦਾਂ ਕਹਿ ਲਈਏ ਕਿ ਆਪਣੇ ਸਾਥੀਆਂ ਨੂੰ ਦੂਰ ਨਹੀਂ ਕਰ ਸਕਦਾ। ਰਸ਼ੀਆ ਕਿਵੇਂ ਚਾਈਨਾ ਦੀ ਝੋਲੀ 'ਚ ਜਾ ਕੇ ਬਹਿ ਗਿਆ? ਸੈਂਕਸ਼ਨ ਲੱਗੇ, ਉਹ ਡਿਪੈਂਡ ਹੋ ਗਏ ਉਹਨਾਂ ਤੇ, ਉਧਰ ਚੱਲ ਗਏ। ਈਰਾਨ ਜਿਹੜਾ ਉਹ ਤੁਸੀਂ ਦੇਖ ਲਓ ਕਿ ਉਹ ਉਧਰ ਚੱਲ ਗਿਆ ਉਹਨਾਂ ਦੇ ਨਾਲ, ਉਹ ਕੁਆਡ ਗਰੁੱਪ ਬਣਾਉਣ ਨੂੰ ਫਿਰਦੇ ਆ। ਸੋ ਜੀਓ ਪੋਲਿਟਿਕਸ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਮਾਇਨੇ ਰੱਖਦੀਆਂ। ਠੀਕ ਆ ਕਿ ਗੇਮ ਚੱਲਦੀ ਹੁੰਦੀ ਆ, ਇਹਨਾਂ ਨੇ ਕਿਹਾ ਹੋਏਗਾ, ਪਰ ਇਹ ਨਹੀਂ ਹੈ ਕਿ ਬਹੁਤ ਜਲਦੀ ਅਮਰੀਕਾ ਜਿਹੜਾ ਉਹ ਇੰਡੀਆ ਨੂੰ ਵੀ ਆਪਣੇ ਹੱਥ 'ਚ ਗਵਾ ਲੂਗਾ। ਉਹ ਆਪਣੇ ਤੋਂ ਬਹੁਤ ਤਗੜਾ ਉਹਨਾਂ ਦਾ ਥਿੰਕ ਟੈਂਕ ਹੈ, ਉਹ ਚੀਜ਼ਾਂ ਸੋਚ ਕੇ ਚੱਲਦੇ ਆ। ਜੀ ਇਹਨੇ ਬਿਲਕੁਲ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਪਣੇ ਮਫਾਦ, ਆਪਣੇ ਫਾਇਦੇ ਜਿਹੜੇ ਉਹ ਦੇਖਣੇ ਆ। ਤਰੀਕਾ ਇਹ ਵੀ ਹੁੰਦਾ ਨਾ ਵੀ ਭਾਈ ਉਹਨਾਂ ਦੀਆਂ ਮਿਜ਼ਾਈਲਾਂ ਕੋ ਖਰੀਦਦੇ, ਸਾਡੇ ਕੋਲ ਖਰੀਦੋ, ਇਹ ਵੀ ਤਰੀਕਾ ਹੁੰਦਾ ਨਾ। ਕਈ ਚੀਜ਼ਾਂ ਜਿਹੜੀਆਂ ਕਹਿਣ ਦਾ ਹੁੰਦਾ ਜੀ। ਉਹ ਕਹਿੰਦੇ ਨੇ, ਉਹ ਇਹੀ ਕਹਿੰਦੇ ਆ, ਉਹ ਕਾਟਸਾ ਦਾ ਰੌਲਾ ਹੈ। ਇੰਡੀਆ ਕਹਿੰਦਾ ਕਿ ਤੁਹਾਡਾ ਕਾਟਸਾ ਹੋਣ ਚ ਆਉਣ ਤੋਂ ਪਹਿਲਾਂ ਆਪਾਂ ਨੇ ਡੀਲ ਕਰ ਲਈ ਸੀ। ਅਮਰੀਕਾ ਇਹ ਕਹਿੰਦਾ ਕਿ ਡੀਲ ਬੇਸ਼ੱਕ ਤੁਸੀਂ ਪਹਿਲਾਂ ਕਰ ਲਈ ਸੀ, ਪਰ ਪੇਮੈਂਟ ਬਾਅਦ ਚ ਕੀਤੀ ਆ। ਹੁਣ ਜੇ ਦੇਖੋ ਤਾਂ ਅਸੂਲਣ ਤੇ ਇਹੀ ਆ ਕਿ ਜਿਹੜਾ ਕਾਨੂੰਨ ਬਣਿਆ ਹੀ ਨਹੀਂਗਾ, ਉਸ ਤੋਂ ਪਹਿਲਾਂ ਪੇਮੈਂਟ ਹੋਈ ਹੈ ਕਿ ਨਹੀਂ ਹੋਈ, ਡੀਲ ਜਿਹੜੀ ਹੋ ਗਈ ਆ ਠੀਕ ਹੋ ਗਈ ਆ। ਸੋ ਮੇਰੇ ਖਿਆਲ ਦੇ ਨਾਲ ਅਮਰੀਕਾ ਠੀਕ ਹੈ ਇਹਦੇ ਚ ਘੁੰਡੀ ਜ਼ਰੂਰ ਪਾ ਰਿਹਾ, ਪਰ ਹੋ ਸਕਦਾ ਮੇਰੇ ਖਿਆਲ ਦੇ ਨਾਲ ਮਸਲਾ ਗਾਂ ਸੌਟ ਹੋ ਜਾਵੇ। ਤੁਹਾਨੂੰ ਪਤਾ ਹੀ ਹੈ ਕਿ ਬਾਈਡਨ ਨੇ ਜਿਸ ਤਰੀਕੇ ਨਾਲ ਗਾਂ ਇਹ ਲੌਬੀਆਂ ਨੂੰ ਨਾਲ ਲੈ ਕੇ ਚੱਲਣਾ, ਵਪਾਰ ਨੂੰ ਵਧਾਉਣਾ, ਇੰਡੀਆ ਵਰਗਾ ਬਾਜ਼ਾਰੋਂ ਕਦੇ ਨਹੀਂ ਗਵਾਉਣਗੇ। ਇੱਕ ਡੀਲ ਵਾਸਤੇ ਇਹ ਨਹੀਂ ਹੈਗਾ ਕਿ ਇੰਡੀਆ ਦਾ ਬਾਜ਼ਾਰ ਗਵਾ ਲੈਣਗੇ ਉਹ। ਜੀ ਜੀ ਬਿਲਕੁਲ।
ਤੇ ਮਿੰਟੂ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 ਕਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਕਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved. Zender Mortgage, Zender Mortgage, Zender Mortgage, oh Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ।